ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ, ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ। ਦੱਸਦੇ ਨੇ ਕਿ ਪੰਜਾਬ ਵਿੱਚ, ਭਾਰਤ ਵਿੱਚ ਕੀ ਕੁਛ ਵਾਪਰ ਰਿਹਾ ਤੇ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਉਹਨਾਂ ਦੇ ਪਿੱਛੇ ਕੀ ਹੁੰਦਾ। ਖਬਰਾਂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਸਾਊਥ ਵੈਸਟ ਫਾਰਮੇਸੀ ਬੇਕਰਸਫੀਲਡ ਵਾਲੇ, ਕਸ਼ਮੀਰ ਸਿੰਘ ਜੀ ਸੈਕਰਾਮੈਂਟੋ, ਹਰਵਿੰਦਰ ਸਿੰਘ ਜੀ ਸਮਰਾ ਜੁਬਾ ਸਿਟੀ, ਪ੍ਰੀਤਮ ਸਿੰਘ ਤੇ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ, ਜੱਸੀ ਗਿੱਲ ਪਲੰਬਿੰਗ ਵਾਲੇ, ਲਾਲੀ ਸਿੱਧੂ ਜੀ ਬੇਕਰਸਫੀਲਡ, ਮਨਦੀਪ ਸਿੰਘ ਸੈਨੋਜ਼ੇ, ਸਤਨਾਮ ਸਿੰਘ ਜੀ ਸਲਮਾ ਤੋਂ, ਇਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੇ ਖਾਲਸਾ ਇੰਸ਼ੋਰੈਂਸ ਵਾਲੇ। ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਤੇ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਜੋ ਹੰਗਾਮੇ ਹੁੰਦੇ ਨੇ, ਜੋ ਅੱਜ ਕੱਲ੍ਹ ਜਿਹੜੀ ਵਿਧਾਨ ਸਭਾ ਦੇ ਵਿੱਚ ਜੋ ਕੁਛ ਚੱਲਦਾ ਆ, ਉਸ ਦੇ ਵਿੱਚ ਚਾਚੇ ਤੇ ਲੱਗੇ ਦੋਸ਼ ਤੇ ਉਸ ਤੋਂ ਭੜਕੇ ਅਕਾਲੀ। ਬਿਲਕੁਲ ਜੀ, ਐਕਚੁਅਲੀ ਬੇਸ਼ੱਕ ਅਕਾਲੀ ਦਲ ਨੇ ਜਿਹੜਾ ਮੁੱਦਾ ਤਾਂ ਸੀਗਾ ਜੀ ਉਹ ਕਿਸਾਨਾਂ ਦਾ ਬਣਾਇਆ, ਪਰ ਇਹਦੇ ਵਿੱਚ ਦੋ ਕੁ ਚੀਜ਼ਾਂ ਜਿਹੜੀਆਂ ਜੀ ਉਹ ਵੇਖਣ ਵਾਲੀਆਂ ਸੀਗੀਆਂ ਕਿ ਭੜਕੇ ਕਿਹੜੀ ਗੱਲ ਤੋਂ ਜੀ। ਪਹਿਲਾਂ ਤਾਂ ਭੜਕੇ ਜਦੋਂ ਜਿਹੜਾ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇੱਥੇ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਜਿਹੜਾ ਚਾਚਾ ਲੱਗਦਾ, ਉਹਦੇ ਉੱਤੇ ਅਤੇ ਉਹਦੇ ਸਾਥੀਆਂ ਦੇ ਉੱਤੇ ਜਿਹੜੇ ਸੀਗੇ ਜੀ ਉਹ ਦੋਸ਼ ਲਾ ਦਿੱਤੇ ਔਰ ਇਹ ਕਿਹਾ ਜੀ ਕਿ ਉਹਨਾਂ ਨੇ ਜ਼ਮੀਨ ਜਿਹੜੀ ਆ ਜੀ ਉਹ ਹੜੱਪੀ ਹੋਈ ਆ। ਇਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਚਾਚੇ ਦਾ ਪੁੱਤ ਆ ਜੀ ਪਰਮਜੀਤ ਸਿੰਘ ਲਾਲੀ ਬਾਦਲ, ਤੇ ਇਹਨਾਂ ਦੇ ਨਾਂ ਜਿਹੜੇ ਸੀ ਜਦੋਂ ਸਾਹਮਣੇ ਆਏ ਤਾਂ ਤੁਰੰਤ ਇਹਦੀ ਜਾਂਚ ਦੇ ਹੁਕਮ, ਵਿਜੀਲੈਂਸ ਜਾਂਚ ਦੇ ਹੁਕਮ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਦੇ ਦਿੱਤੇ ਔਰ ਇਹ ਕਿਹਾ ਕਿ ਵਿਜੀਲੈਂਸ ਜਿਹੜੀ ਹੈ ਜੀ ਉਹ ਜਾਂਚ ਕਰਕੇ ਸਰਕਾਰ ਤੱਕ ਇਹਦੀ ਰਿਪੋਰਟ ਜਿਹੜੀ ਹੈ ਜੀ ਉਹ ਦੇਵੇ। ਅਸਲ ਦੇ ਵਿੱਚ ਅਬੋਹਰ ਸ਼ਹਿਰ ਦੇ ਵਿੱਚ ਵਾਟਰ ਵਰਕਸ ਦੀ ਜਗ੍ਹਾ ਦੇ ਉੱਤੇ ਨਜਾਇਜ਼ ਕਬਜ਼ਿਆਂ ਦੇ ਸਬੰਧ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਨੇ ਸਵਾਲ ਪੁੱਛਿਆ ਸੀਗਾ, ਜਿਹਦੇ ਬਾਰੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਦੱਸਿਆ ਜੀ ਕਿ 1931 ਦੇ ਵਿੱਚ ਬਣੇ ਵਾਟਰ ਵਰਕਸ ਦੀ ਸਮਰੱਥਾ ਨੂੰ ਵਧਾਉਣ ਦੇ ਵਾਸਤੇ 1961 ਦੇ ਵਿੱਚ ਕੋਈ 9.25 ਏਕੜ ਜਗ੍ਹਾ ਅਕਵਾਇਰ ਕੀਤੀ ਸੀ। ਇਹਦੇ ਉੱਤੇ ਕਬਜ਼ਾ ਜਿਹੜਾ ਜੀ ਉਹ ਬਾਦਲ ਪਰਿਵਾਰ ਦੇ ਮੈਂਬਰ ਨੇ ਜਿਹੜਾ ਉਹ ਕੀਤਾ ਹੋਇਆ। ਉਹਦੇ ਤੋਂ ਇਹ ਜਿਹੜੇ ਜੀ ਉਹ ਭੜਕ ਗਏ ਔਰ ਭੜਕ ਕੇ ਕਿਸਾਨਾਂ ਵਾਲਾ ਮੁੱਦਾ ਜਿਹੜਾ ਸੀਗਾ ਜੀ ਉਹ ਜ਼ਿਆਦਾ ਉਠਾਇਆ। ਔਰ ਦੂਸਰੀ ਗੱਲ ਇਹਦੇ ਵਿੱਚ ਵੇਖਣ ਵਾਲੀ ਇਹ ਰਹੀ, ਜਦੋਂ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਰੇਤ ਦਾ ਮੁੱਦਾ ਜਿਹੜਾ ਸੀਗਾ ਰਾਣਾ ਗੁਰਜੀਤ ਸਿੰਘ ਹੋਰਾਂ ਵਾਲਾ ਮੁੱਦਾ ਉਠਾਉਣ ਦੀ ਕੋਸ਼ਿਸ਼ ਕੀਤੀ, ਉਦੋਂ ਰੌਲਾ ਰੱਪਾ ਜਿਹੜਾ ਸੀਗਾ ਜੀ ਉਹ ਅਕਾਲੀਆਂ ਨੇ ਪਾਇਆ। ਜਦੋਂ ਜਿਹੜੇ ਸੁਖਪਾਲ ਸਿੰਘ ਖਹਿਰਾ ਸਨ ਉਹਨਾਂ ਨੇ ਮੁੱਦਾ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਅਕਾਲੀਆਂ ਨੇ ਰੌਲਾ ਰੱਪਾ ਪਾ ਲਿਆ। ਉਹ ਰੌਲੇ ਰੱਪੇ ਦੇ ਵਿੱਚ ਹੀ ਜਿਹੜਾ ਸੀਗਾ ਉਹ ਉਲਝ ਕੇ ਰਹਿ ਗਿਆ ਸਾਰਾ ਮੁੱਦਾ। ਤੇ ਉਦੋਂ ਬਾਅਦ ਸਪੀਕਰ ਜਿਹੜੇ ਸੀਗੇ ਜੀ ਉਹਨਾਂ ਨੇ ਉਠਾਉਣ ਇਹ ਨਹੀਂ ਦਿੱਤਾ। ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਨਿਸ਼ਾਨੇ ਦੇ ਉੱਤੇ ਬਾਦਲ ਸਰਕਾਰ ਹੋਰਾਂ ਦੀ ਕਾਰਗੁਜ਼ਾਰੀ ਜਿਹੜੀ ਸੀਗੀ ਉਹ ਵਾਰ-ਵਾਰ ਆਉਂਦੀ ਰਹੀ ਔਰ ਇੱਕ ਵਿਧਾਇਕ ਨੇ ਜਿਹੜਾ ਸੀਗਾ ਜੀ ਬਾਦਲ ਪਰਿਵਾਰ ਦੇ ਚੰਡੀਗੜ੍ਹ ਦੇ ਨੇੜੇ ਖੁੱਲੇ ਆਲੀਸ਼ਾਨ ਹੋਟਲ ਦਾ ਜਿਹੜਾ ਜੀ ਉਹ ਜ਼ਿਕਰ ਕਰਦਿਆਂ ਮੁੱਖ ਮੰਤਰੀ ਦੇ ਪਰਿਵਾਰ ਨੂੰ ਨਿਸ਼ਾਨੇ ਦੇ ਉੱਤੇ ਜਿਹੜਾ ਜੀ ਉਹ ਲਿਆਂਦਾ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਵੀ ਬਾਦਲ ਪਰਿਵਾਰ ਦੇ ਉੱਤੇ ਤਿੱਖੀਆਂ ਟਿੱਪਣੀਆਂ ਜਿਹੜੀਆਂ ਉਹ ਕੀਤੀਆਂ ਔਰ ਹਾਲਾਂਕਿ ਇਹ ਸਦਨ ਦੀ ਕਾਰਵਾਈ ਦੇ ਵਿੱਚੋਂ ਕੱਢ ਦਿੱਤਾ ਗਿਆ। ਔਰ ਜਿਵੇਂ ਅਕਾਲੀ ਦਲ ਨੇ ਰੌਲਾ ਪਾਇਆ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਗਾਲ ਕੱਢੀ ਆ, ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਿਹਾ ਜੀ ਕਿ ਮੈਂ ਗਾਲ ਨਹੀਂ ਕੱਢੀ, ਮੈਂ ਤਾਂ ਇੱਕ ਅਖਾਣ ਜਿਹੜਾ ਸੀਗਾ ਜੀ ਉਹ ਪੁਰਾਣਾ ਵਰਤਿਆ ਕਿ ਚੋਰ ਮਚਾਏ ਸ਼ੋਰ। ਉਹ ਕਹਿੰਦੇ ਇਹ ਗਾਲ ਤਾਂ ਹੈ ਨਹੀਂ ਗੀ, ਪਰ ਸ਼ਾਇਦ ਗਾਲ ਨਾਲੋਂ ਵੱਧ ਜਿਹੜਾ ਜੀ ਉਹ ਜਾ ਕੇ ਲੱਗਿਆ ਅਕਾਲੀਆਂ ਨੂੰ, ਜਿਹਦੇ ਕਰਕੇ ਉਹ ਜ਼ਿਆਦਾ ਤੜਫੇ। ਬਿਲਕੁਲ ਜੀ, ਵੈਸੇ ਖਾਣ ਤਾਂ ਬੜਾ ਵਧੀਆ ਉਹਨਾਂ ਨੇ ਕੱਢਿਆ। ਤੇ ਅੱਗੇ ਆਪਾਂ ਇੰਸਪੈਕਟਰ ਇੰਦਰਜੀਤ ਸਿੰਘ ਦੀ ਜੇ ਗੱਲ ਕਰੀਏ ਕਿ ਉਹ ਹਰ ਕੋਈ ਬੱਚਾ ਉਸ ਨੂੰ ਜਾਣਦਾ ਕਿ ਕੀ ਕਾਰੇ ਕੀਤੇ ਨੇ ਉਸਨੇ। ਇੰਦਰਜੀਤ ਸਿੰਘ ਤੇ ਉਸ ਦੇ ਸਾਥੀ ASI ਅਜੈਬ ਸਿੰਘ ਨੂੰ ਪੁਲਿਸ ਦੇ ਵਿੱਚੋਂ ਬਰਤਰਫ ਕੀਤਾ। ਕਹਿੰਦੇ ਜੀ ਨਸ਼ਿਆਂ ਤੇ ਅਸਲੇ ਸਣੇ ਫੜੇ ਗਏ ਇੰਸਪੈਕਟਰ ਇੰਦਰਜੀਤ ਸਿੰਘ ਤੇ ASI ਜਿਹੜਾ ਉਹਦਾ ਸਾਥੀ ਹੈ ਅਜੈਬ ਸਿੰਘ ਨੂੰ ਕਪੂਰਥਲੇ ਦੇ ਵਿੱਚੋਂ ਜਿਹੜੇ SSP ਨੇ ਉਹਨਾਂ ਨੇ ਬਰਖਾਸਤ ਕਰਤਾ। STF ਨੇ ਇੰਦਰਜੀਤ ਸਿੰਘ ਦੀ ਗ੍ਰਿਫਤਾਰੀ ਤੋਂ ਇੱਕ ਦਿਨ ਬਾਅਦ ਉਹਦੇ ਸਾਥੀ ਨੂੰ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ ਸੀਗਾ। ਦੋਵਾਂ ਦੇ ਖਿਲਾਫ ਸੰਵਿਧਾਨ ਦੀ ਧਾਰਾ 311 ਦੇ ਤਹਿਤ ਜਿਹੜੀ ਹੈ ਜੀ ਇਹ ਕਾਰਵਾਈ ਕੀਤੀ ਗਈ ਆ। ਇੰਦਰਜੀਤ ਸਿੰਘ ਦੀ ਬਦਲੀ ਗ੍ਰਿਫਤਾਰੀ ਤੋਂ ਪਹਿਲਾਂ ਕਪੂਰਥਲਾ ਤੋਂ ਮੋਗਾ ਹੋ ਗਈ ਸੀਗੀ, ਪਰ ਉਹ ਨਵੀਂ ਥਾਂ ਦੇ ਉੱਤੇ ਹਾਜ਼ਰ ਨਹੀਂ ਸੀ ਹੋਇਆ ਅਜੇ। ਔਰ ਅਜੈਬ ਸਿੰਘ ਕਪੂਰਥਲੇ ਦੇ ਵਿੱਚ ਹੀ ਸੀਗਾ।
SSP ਨੇ ਬਰਖਾਸਤ ਕਰਨ ਦੀ ਪੁਸ਼ਟੀ ਕੀਤੀ ਆ ਔਰ ਕਿਹਾ ਕਿ ਇਹਨਾਂ ਦੋਨਾਂ ਦੇ ਵਿਰੁੱਧ ਗੰਭੀਰ ਦੋਸ਼ ਜਿਹੜੇ ਆ ਜੀ ਉਹ ਲੱਗੇ ਆ। ਇੰਸਪੈਕਟਰ ਇੰਦਰਜੀਤ ਨੂੰ ਜਲੰਧਰ ਤੋਂ ਉਹਦੇ ਪੁਲਿਸ ਲਾਈਨ ਦੇ ਘਰ ਵਿੱਚ ਤੋਂ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਉਹਦੇ ਕੋਲੋਂ 4 ਕਿਲੋ ਹੈਰੋਇਨ, 3 ਕਿਲੋ ਸਮੈਕ, AK-47 ਹੋਰ ਕੁਝ ਜਿਹੜਾ ਜੀ ਉਹ ਕਈ ਕੁਝ ਬਰਾਮਦ ਹੋਇਆ ਸੀਗਾ। ਅਜੈਬ ਸਿੰਘ ਜਿਹੜਾ ਕਿ ਕਪੂਰਥਲਾ ਦੇ ਵਿੱਚ ASI ਲੱਗਿਆ ਹੋਇਆ ਸੀਗਾ, ਉਹਨੂੰ ਇੰਸਪੈਕਟਰ ਇੰਦਰਜੀਤ ਦੀ ਗ੍ਰਿਫਤਾਰੀ ਤੋਂ ਇੱਕ ਦਿਨ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। STF ਨੂੰ ਜਾਣਕਾਰੀ ਸੀਗੀ ਜੀ ਕਿ ਅਜੈਬ ਸਿੰਘ ਨੇ ਇੰਦਰਜੀਤ ਸਿੰਘ ਦੇ ਭਰੋਸੇਮੰਦ ਹੋਣ ਵਜੋਂ ਭੂਮਿਕਾ ਜਿਹੜੀ ਆ ਜੀ ਉਹ ਨਿਭਾਈ ਆ ਤੇ ਕਈ ਥਾਵਾਂ ਦੇ ਉੱਤੇ ਆਪਰੇਸ਼ਨਾਂ ਦੇ ਦੌਰਾਨ ਅਜੈਬ ਸਿੰਘ ਉਹਦਾ ਸਾਥ ਦਿੰਦਾ ਸੀਗਾ। ਇਹ ਵੀ ਕਿਹਾ ਜਾਂਦਾ ਜੀ ਕਿ ਅਜੈਬ ਸਿੰਘ ਜਿਹੜਾ ਸੀਗਾ ਉਹ ਇਹਨਾਂ ਦੇ ਜਿਹੜੀ ਸੌਦੇਬਾਜ਼ੀ ਸੀਗੀ, ਜਿਹੜੇ ਇਹ ਫੜਦਾ ਸੀਗਾ ਜਿਨ੍ਹਾਂ ਲੋਕਾਂ ਨੂੰ, ਉਹ ਅਜੈਬ ਸਿੰਘ ਹੀ ਸੌਦੇਬਾਜ਼ੀ ਨੂੰ ਸਿਰੇ ਚੜਾਉਂਦਾ ਸੀਗਾ, ਉਹਨਾਂ ਨੂੰ ਡਰਾਉਂਦਾ ਸੀਗਾ ਜਾ ਕੇ ਕਿ ਜਿਹੜਾ ਇੰਦਰਜੀਤ ਸਿੰਘ ਆ ਜੀ ਉਹਦੀ ਕੁੱਟਮਾਰ ਬੜੀ ਭੈੜੀ ਆ, ਉਹ ਬੰਦਾ ਮਾਰ ਦਿੰਦਾ, ਡਰਾ ਕੇ ਜਿਹੜਾ ਸੀਗਾ ਜੀ ਉਹ ਪੈਸੇ ਕਢਵਾਉਂਦਾ ਸੀਗਾ, ਭਾਵ ਕਿ ਉਹਦੇ ਹਰ ਕੰਮ ਦੇ ਵਿੱਚ ਉਹ ਭਾਈਵਾਲ ਜਿਹੜਾ ਜੀ ਉਹ ਰਿਹਾ। ਉਧਰ STF ਦੇ ਵੱਲੋਂ ਜਿਹੜੀ ਕੀਤੀ ਜਾ ਰਹੀ ਜਾਂਚ ਹੈ ਇਹਦੀ ਇੰਦਰਜੀਤ ਸਿੰਘ ਦੀ, ਉਹਦਾ ਰਿਮਾਂਡ ਜਿਹੜਾ ਜੀ ਉਹ ਮੁਕੰਮਲ ਹੋਣ ਕੰਢੇ ਆ ਔਰ ਇਸ ਗੱਲ ਦੀ ਉਮੀਦ ਕੀਤੀ ਜਾ ਰਹੀ ਹੈ ਕਿ STF ਦੇ ਵੱਲੋਂ ਕੁਝ ਖੁਲਾਸੇ ਜਿਹੜੇ ਆ ਜੀ, ਅਹਿਮ ਖੁਲਾਸੇ ਇਹਦੇ ਸਬੰਧ ਦੇ ਵਿੱਚ ਜਲਦੀ ਕੀਤੇ ਜਾਣਗੇ। ਇਹ ਖੁਲਾਸੇ ਕਿਹੋ ਜਿਹੇ ਹੋ ਸਕਦੇ ਆ, ਇਹਦੇ ਉੱਤੇ ਬੜੀ ਨੇੜੇ ਤੋਂ ਨਿਗਾਹ ਜਿਹੜੀ ਹੈ ਜੀ ਬਹੁਤ ਸਾਰੇ ਲੋਕਾਂ ਦੀ ਲੱਗੀ ਹੋਈ ਆ, ਕਿਉਂਕਿ ਜਿਹੜੀਆਂ ਤਾਰਾਂ ਨੇ ਉਹ ਵੱਡੇ ਲੋਕਾਂ ਦੇ ਨਾਲ ਜਾ ਕੇ ਜੁੜ ਰਹੀਆਂ ਨੇ। ਨਾ ਸਿਰਫ ਕੁਝ ਅਫਸਰਾਂ ਦੇ ਉੱਤੇ ਗਾਜ ਜਿਹੜੀ ਹੈ ਜੀ ਉਹ ਡਿੱਗ ਸਕਦੀ ਆ। ਇੱਕ ਅਫਸਰ ਇਹਦੇ ਵਿੱਚੋਂ ਅਕਾਲੀ ਦਲ ਦੀ ਜਿਹੜੀ ਵਿਧਾਇਕਾ ਹੈ ਉਹਦਾ ਜਿਹੜਾ ਭਰਾ ਹੈ, ਇਹ ਜਿਹੜਾ ਉਹਦਾ ਭਰਾ ਜਿਹੜਾ ਵੱਡਾ ਆਫਿਸਰ ਹੈ ਉਹਦਾ ਵੀ ਜਿਹੜਾ ਜੀ ਉਹ ਚਰਚਾ ਚੱਲ ਰਿਹਾ ਔਰ ਨਾਲ ਦੀ ਨਾਲ ਮਾਝੇ ਦੇ ਜਰਨੈਲ ਵੱਲ ਨੂੰ ਵੀ ਜਿਹੜੀਆਂ ਜੀ ਉਹ ਤਾਰਾਂ ਇਸ ਸਾਰੀ ਕਾਰਵਾਈ ਦੀਆਂ ਜੁੜਦੀਆਂ ਨਜ਼ਰ ਆ ਰਹੀਆਂ ਨੇ। ਇਹ ਨਿਰਭਰ ਕਰੂਗਾ STF ਦੇ ਖੁਲਾਸਿਆਂ ਦੇ ਉੱਤੇ ਕਿ ਇੰਦਰਜੀਤ ਸਿੰਘ ਜਿਹੜਾ ਜੀ ਉਹ ਕੀ ਕੁਝ ਦੱਸਦਾ, ਕਿਉਂਕਿ ਇਹ ਕਿਹਾ ਜਾ ਰਿਹਾ ਕਿ ਜਿੱਡਾ ਵੱਡਾ ਉਹ ਇਹ ਸੈਟਅਪ ਜੁਗਾੜ ਖੜੇ ਕਰੀ ਬੈਠਾ ਸੀਗਾ, ਉਹ ਸਿਰਫ ਆਪਣੇ ਇੰਸਪੈਕਟਰ ਹੋਣ ਦੇ ਕਰਕੇ ਐਡਾ ਕੁਝ ਖੜਾ ਨਹੀਂ ਕਰ ਸਕਦਾ, ਕਿਉਂਕਿ ਉਹਦੇ ਪਿੱਛੇ ਹੋਰ ਵੱਡੇ ਵੱਡੇ ਲੋਕਾਂ ਦਾ ਹੱਥ ਹੈ। ਇੱਕ ਇੰਸਪੈਕਟਰ ਇੰਨੇ 100 ਕਰੋੜ ਰੁਪਏ ਦੀ ਪ੍ਰਾਪਰਟੀ ਕਿਵੇਂ ਬਣਾਈ ਬੈਠਾ, ਇਹਦੇ ਉੱਤੇ ਸਾਰਾ ਕੁਝ ਜਿਹੜੀ ਹੈ ਜੀ ਉਹ ਜਾਂਚ ਚੱਲ ਰਹੀ ਹੈ। ਜਾਂਚ ਦੇ ਵਿੱਚੋਂ ਕੁਝ ਕਾਫੀ ਸਨਸਨੀਖੇਜ ਨਿਕਲਣ ਦੀ ਆਸ ਹੈ। ਉਹਦਾ ਕਾਰਨ ਇਹ ਹੈ ਕਿ ਇਹਦੀ ਜਾਂਚ STF ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਹੋਰੀ ਆਪਣੇ ਖੁਦ ਜਿਹੜਾ ਜੀ ਉਹ ਕਰ ਰਹੇ ਨੇ। ਹਾਂ ਬਿਲਕੁਲ ਜੀ, ਪਹਿਲਾਂ ਵੀ ਜਾਂਚ ਲਾਗੇ ਪਹੁੰਚੀ ਹੋਈ ਸੀਗੀ, ਉਦੋਂ ਵੀ ਦੇਖ ਲਓ ਕੀ ਕੁਛ ਨਰਿੰਜਨ ਸਿੰਘ ਹੋਰਾਂ ਦੇ ਨਾਲ ਕਿਤੇ ਇਸ ਤਰ੍ਹਾਂ ਹੀ ਨਾ ਹੋ ਜਾਏ। ਤੇ ਅੱਗੇ ਇੱਕ ਰਿਪੋਰਟ ਆਈ ਆ ਜੀ ਡਾਕਟਰ ਹੱਕ ਦੀ, ਤੇ ਉਸਨੇ ਬੜੇ ਖੁਲਾਸੇ ਕੀਤੇ ਆ ਕਿ ਜੇ ਕਿਸਾਨਾਂ ਦੇ ਕਰਜ਼ੇ ਮਾਫ ਨਾ ਕੀਤੇ ਗਏ ਤਾਂ ਬਹੁਤ ਵੱਡਾ ਜਿਹੜਾ ਕਿਸਾਨ ਅੰਦੋਲਨ ਆ ਖੜਾ ਹੋ ਸਕਦਾ ਹੈ। ਐਕਚੁਅਲੀ ਜੀ ਖੇਤੀ ਲਾਗਤ ਤੇ ਮੁੱਲ ਕਮਿਸ਼ਨ ਦੇ ਸਾਬਕਾ ਚੇਅਰਮੈਨ ਔਰ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਕਰਜ਼ਾ ਮੁਆਫੀ ਦੇ ਵਾਸਤੇ ਸੁਝਾਅ ਦੇਣ ਲਈ ਮਾਹਿਰਾਂ ਦੀ ਕਮੇਟੀ ਜਿਹੜੀ ਬਣਾਈ ਗਈ ਆ, ਉਹਦੇ ਮੁਖੀ ਨੇ ਜੀ ਡਾਕਟਰ T ਹੱਕ। ਉਹਨਾਂ ਨੇ ਜਿਹੜਾ ਜੀ ਇਹ ਗੱਲ ਆਖੀ ਆ ਕਿ ਕਰਜ਼ੇ ਦੇ ਬੋਝ ਦੇ ਹੇਠ ਦੱਬੇ ਦੇਸ਼ ਭਰ ਦੇ ਕਿਸਾਨਾਂ ਦੀ ਹਾਲਤ ਬੜੀ ਨਾਜ਼ੁਕ ਬਣੀ ਆ। ਉਹਨਾਂ ਨੇ ਕਿਹਾ ਕਿ ਜੇ ਸਰਕਾਰਾਂ ਨੇ ਬੇਧਿਆਨੀ ਇਸੇ ਤਰੀਕੇ ਦੇ ਨਾਲ ਜਾਰੀ ਰੱਖੀ ਤਾਂ ਕਿਸਾਨ ਅੰਦੋਲਨ ਦੇ ਖਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਡਾਕਟਰ ਹੱਕ ਹੋਰੀ ਕਰਜ਼ਾ ਮੁਆਫੀ ਸੰਬੰਧੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵਿਚਾਰ ਜਿਹੜਾ ਜੀ ਉਹ ਜਾਣਨ ਦੇ ਵਾਸਤੇ ਆਏ ਹੋਏ ਸੀ। ਡਾਕਟਰ ਹੱਕ ਨੇ ਕਿਹਾ ਕਿ ਕਿਸਾਨੀ ਜਿਹੜੀ ਹੈ ਜੀ ਉਹ ਮੂਧੇ ਮੂੰਹ ਡਿੱਗੀ ਪਈ ਆ। ਇੱਕ ਵਾਰੀ ਕਰਜ਼ਾ ਮੁਕਤ ਕਰਕੇ ਕਿਸਾਨੀ ਨੂੰ ਖੜਾ ਕਰਨਾ ਤੇ ਇਹਦੇ ਨਾਲ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਦੀ ਆਮਦਨ ਵਧਾਉਣ ਦੇ ਵਸੀਲੇ ਜਿਹੜੇ ਆ ਜੀ ਉਹ ਪੈਦਾ ਕਰਨ ਦੀ ਵਿਸ਼ੇਸ਼ ਨੀਤੀਗਤ ਫੈਸਲੇ ਦੀ ਲੋੜ ਹੈ ਤਾਂ ਕਿ ਉਹ ਮੁੜ ਕੇ ਕਰਜ਼ਾਈ ਨਾ ਹੋਣ। ਪੰਜਾਬ ਦੇ ਕਿਸਾਨਾਂ ਦਾ ਕਰਜ਼ ਮਾਫ ਕਰਨ ਬਾਰੇ ਡਾਕਟਰ ਹੱਕ ਦਾ ਇਹ ਮੰਨਣਾ ਹੈ ਕਿ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਪੈਸਾ ਕਿੱਥੋਂ ਆਊਗਾ। ਬੈਂਕਾਂ ਦੇ ਨੁਮਾਇੰਦੇ ਤੇ ਮੁੱਖ ਮੰਤਰੀ ਨਾਲ ਮੀਟਿੰਗ ਕਰਕੇ ਕਮੇਟੀ ਕਰਜ਼ੇ ਬਾਰੇ ਜਿਹੜਾ ਜੀ ਉਹ ਵਿਚਾਰ ਬਣਾਊਗੀ। ਇੱਕ ਵਾਰ ਕਰਜ਼ਾ ਮਾਫ ਕਰਨਾ ਸੰਭਵ ਨਹੀਂ ਹੈ ਉਹਨਾਂ ਦੇ ਅਨੁਸਾਰ, ਸਗੋਂ ਇਹਨੂੰ ਪੜਾਅਵਾਰ ਜਿਹੜਾ ਜੀ ਉਹ ਕੀਤਾ ਜਾ ਸਕਦਾ ਹੈ। ਡਾਕਟਰ ਹੱਕ ਹੋਰਾਂ ਦਾ ਇਹ ਮੰਨਣਾ ਜੀ ਕਿ ਉਹਨਾਂ ਦੇ ਕੋਲੇ ਕਿਸਾਨਾਂ ਦੇ ਵਿੱਤੀ ਹਾਲਤ ਸੁਧਾਰਨ ਬਾਰੇ ਵਿਚਾਰ ਨੇ, ਪਰ ਰਿਪੋਰਟ ਦੇ ਵਿੱਚ ਤਾਂ ਸਰਕਾਰਾਂ ਦੀ ਵਿੱਤੀ ਸਥਿਤੀ ਨੂੰ ਧਿਆਨ ਦੇ ਵਿੱਚ ਰੱਖਣਾ ਪੈਂਦਾ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਕਮੇਟੀ ਦੀ ਰਿਪੋਰਟ ਨੂੰ 2 ਮਹੀਨੇ ਦਾ ਟਾਈਮ ਲੱਗ ਸਕਦਾ ਹੈ, ਇਸ ਕਰਕੇ ਸਰਕਾਰ ਤੋਂ ਸਮਾਂ ਵਧਾਉਣ ਦੀ ਮੰਗ ਕੀਤੀ ਗਈ ਹੈ। ਹੱਕ ਕਮੇਟੀ ਦਾ ਸਮਾਂ 16 ਜੂਨ ਨੂੰ ਖਤਮ ਹੋ ਰਿਹਾ ਔਰ ਇਸ ਤੋਂ ਪਹਿਲਾਂ ਕਿਸਾਨ ਆਗੂਆਂ ਦੇ ਜਿਹੜੇ ਪ੍ਰਮੁੱਖ ਨੇ ਉਹਨਾਂ ਤੋਂ ਸਵਾਲ ਪੁੱਛੇ ਗਏ ਨੇ ਕਿ ਕਿੰਨਾ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਜਾਵੇ ਤੇ ਇਹਦੇ ਮਾਪਦੰਡ ਕੀ ਜਿਹੜੇ ਆ ਜੀ
ਉਹ ਬਣਾਏ ਜਾਣ। ਵੱਖ-ਵੱਖ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੇ ਪੇਸ਼ ਹੋ ਕੇ ਆਪੋ ਆਪਣੀ ਵਿਚਾਰ ਦਿੱਤੇ ਨੇ। ਸਾਰਿਆਂ ਨੇ ਇੱਕ ਆਵਾਜ਼ ਦੇ ਵਿੱਚ ਸਰਕਾਰ ਨੂੰ ਕਿਸਾਨੀ ਦੇ ਕਰਜ਼ੇ ਮੁਆਫ ਕਰਨ ਦਾ ਵਾਅਦਾ ਪੂਰਾ ਕਰਨ ਦੇ ਵਾਸਤੇ ਇਹ ਗੱਲ ਜਿਹੜੀ ਆ ਜੀ ਉਹ ਕਹੀ ਆ। ਔਰ ਇਹ ਵੀ ਜਿਹੜਾ ਜੀ ਡਾਕਟਰ ਹੱਕ ਨੇ ਕਿਹਾ ਜੀ ਕਿ ਕਰਜ਼ਾ ਮਾਫੀ ਨਹੀਂ, ਕਿਸਾਨਾਂ ਨੂੰ ਕਰਜ਼ਾ ਮੁਕਤੀ ਸ਼ਬਦ ਦੀ ਵਰਤੋਂ ਜਿਹੜੀ ਆ ਉਹ ਕਰਨੀ ਚਾਹੀਦੀ ਆ, ਕਿਉਂਕਿ ਇਹ ਕਿਸਾਨਾਂ ਦਾ ਹੱਕ ਹੈ। ਹੁਣ ਸਵਾਲ ਇਹ ਹੈ ਕਿ ਡਾਕਟਰ ਹੱਕ ਹੋਰਾਂ ਦੇ ਵੱਲੋਂ ਜਿਹੜੀ ਇਹ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ, ਜਿਵੇਂ ਕਿਹਾ ਗਿਆ ਜੀ ਕਿ 2 ਮਹੀਨੇ ਅਜੇ ਹੋਰ ਇਸ ਰਿਪੋਰਟ ਨੂੰ ਜਿਹੜਾ ਜੀ ਉਹ ਲੱਗਣਗੇ। ਡਾਕਟਰ ਹੱਕ ਹੋਰਾਂ ਨੇ ਇੱਕ ਗੱਲ ਜਿਹੜੀ ਇਹਦੇ ਵਿੱਚ ਸਪਸ਼ਟ ਕਰਤੀ ਆ ਕਿ ਉਹ ਨਿੱਜੀ ਤੌਰ ਦੇ ਉੱਤੇ ਤਾਂ ਇਹ ਸਮਝਦੇ ਨੇ ਕਿ ਕਿਸਾਨਾਂ ਦਾ ਜਿਹੜਾ ਜੀ ਇਹ ਕਰਜ਼ਾ ਹੈ ਇਹ ਬਿਲਕੁਲ ਉਹ ਤੋਂ ਨੂੰ ਰਾਹਤ ਮਿਲਣੀ ਚਾਹੀਦੀ ਆ, ਪਰ ਨਾਲ ਦੀ ਨਾਲ ਜਿਹੜਾ ਉਹਨਾਂ ਨੇ ਟੈਕਨੀਕਲ ਪੁਆਇੰਟ ਉਹਦੇ ਵਿੱਚ ਦਿੱਤਾ ਕਿ ਸਰਕਾਰਾਂ ਜਿਹੜੀਆਂ ਨੇ ਉਹਨਾਂ ਦੀ ਫਾਈਨੈਂਸ਼ੀਅਲ ਹਾਲਤ ਜਿਹੜੀ ਆ ਜੀ ਉਹ ਕੀ ਆ, ਉਹਨੂੰ ਧਿਆਨ ਦੇ ਵਿੱਚ ਰੱਖ ਕੇ ਰਿਪੋਰਟ ਜਿਹੜੀ ਆ ਜੀ ਉਹ ਬਣਾਉਣੀ ਪੈਂਦੀ ਆ। ਸੋ ਇਹ ਵੀ ਉਹ ਇਸ਼ਾਰਾ ਜਿਹੜਾ ਜੀ ਉਹ ਕਰ ਗਏ ਨੇ। ਇੱਕ ਤਾਂ ਇਹ ਕਿ ਸਾਰਾ ਕਰਜ਼ਾ ਜਿਹੜਾ ਜੀ ਮੁਆਫ ਨਹੀਂ ਹੋ ਸਕਦਾ, ਕਿਸ਼ਤਵਾਰ ਜਿਹੜਾ ਜੀ ਇਹ ਕਰਜ਼ਾ ਮੁਆਫ ਹੋ ਸਕਦਾ ਹੈ। ਇਹਦੇ ਤੋਂ ਭਾਵ ਇਹੀ ਲਿਆ ਜਾ ਸਕਦਾ ਹੈ, ਜਿਵੇਂ ਆਪਾਂ ਪਹਿਲਾਂ ਵੀ ਰਿਪੋਰਟ ਸਾਂਝੀ ਕੀਤੀ ਸੀਗੀ, ਕਿ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਦੇ ਕਰਜ਼ਾ ਮੁਆਫੀ ਵਾਲਾ ਫੈਸਲਾ ਜਿਹੜਾ ਜੀ ਉਹ ਸਰਕਾਰ ਲੈ ਸਕਦੀ ਹੈ। ਸਾਰਿਆਂ ਦਾ ਕਰਜ਼ਾ ਮਾਫ ਨਹੀਂ ਹੋਊਗਾ, ਵੱਡੇ ਕਿਸਾਨਾਂ ਦਾ ਕਰਜ਼ਾ ਜਿਹੜਾ ਜੀ ਉਹ ਮੁਆਫ ਸ਼ਾਇਦ ਨਹੀਂ ਹੋਊਗਾ। ਬਿਲਕੁਲ ਜੀ, ਲੋੜ ਤੇ ਛੋਟੇ ਕਿਸਾਨਾਂ ਨੂੰ ਹੈਗੀ ਆ। ਤੇ ਅੱਗੇ ਆਪਾਂ ਬਿਜਲੀ ਦਾ ਸੁਣਦੇ ਆਏ ਹਾਂ ਪਿਛਲੇ 4-5 ਸਾਲ ਤੋਂ ਕਿ ਬਿਜਲੀ ਪੰਜਾਬ ਦੇ ਵਿੱਚ ਸਰਪਲਸ ਹੋ ਗਈ ਆ, ਪਰ ਇਹਨਾਂ ਦਾਅਵਿਆਂ ਦੇ ਕਹਿੰਦੇ ਵੀ ਠੁੱਸ ਹੋ ਗਏ ਆ ਜਦੋਂ ਕਿ ਝੋਨੇ ਦੀ ਲਵਾਈ ਦੇ ਪਹਿਲੇ ਦਿਨ ਹੀ ਪਾਵਰਕਾਮ ਨੂੰ ਬਾਹਰੋਂ ਖਰੀਦਣੀ ਪਈ। ਬਿਲਕੁਲ ਜੀ, ਬੜਾ ਰੌਲਾ ਤਾਂ ਜਿਹੜਾ ਜੀ ਬਹੁਤ ਸੁਣਿਆ ਸੀਗਾ, ਔਰ ਝੋਨੇ ਦੀ ਲਵਾਈ ਦੇ ਪਹਿਲੇ ਦਿਨ ਪਾਵਰਕਾਮ ਨੂੰ ਕੁਝ ਬਿਜਲੀ ਜਿਹੜੀ ਆ ਜੀ ਬਾਹਰੋਂ ਸਰੋਤਾਂ ਤੋਂ ਖਰੀਦਣੀ ਪਈ ਆ। ਬਿਜਲੀ ਦੀ ਮੰਗ ਦੇ ਵਿੱਚ ਜਿਹੜਾ ਜੀ 1500 ਮੈਗਾਵਾਟ ਦਾ ਵਾਧਾ ਹੋਇਆ। ਪੰਜਾਬ ਸਰਕਾਰ ਨੇ ਸੂਬੇ ਨੂੰ ਬਿਜਲੀ ਪੱਖੋਂ ਸਰਪਲਸ ਐਲਾਨਿਆ ਹੋਇਆ। ਇਹਦੇ ਬਾਵਜੂਦ ਪਾਵਰਕਾਮ ਨੂੰ ਐਤਕੀ ਝੋਨੇ ਦੇ ਸੀਜ਼ਨ ਲਈ ਬਿਜਲੀ ਬਾਹਰੋਂ ਖਰੀਦਣੀ ਪੈ ਰਹੀ ਆ। ਪੀਕ ਲੋਡ ਬਿਜਲੀ ਦੀ ਮੰਗ ਦਾ ਅੰਕੜਾ 8200 ਮੈਗਾਵਾਟ ਤੋਂ ਵੱਧ ਕੇ 10000 ਮੈਗਾਵਾਟ ਨੂੰ ਪਹੁੰਚ ਗਿਆ। ਪਾਵਰਕਾਮ ਨੇ ਰੋਪੜ ਤੇ ਲਹਿਰਾ ਮੁਹੱਬਤ ਪਲਾਂਟ ਦਾ ਇੱਕ ਯੂਨਿਟ ਹੋਰ ਭਖਾਇਆ, ਔਰ ਰੋਪੜ ਥਰਮਲ ਪਲਾਂਟ ਦੇ 4, ਬਠਿੰਡੇ ਦੇ 2, ਲਹਿਰਾ ਮੁਹੱਬਤ ਦੇ 4 ਯੂਨਿਟ ਜਿਹੜੇ ਆ ਜੀ ਉਹ ਚੱਲ ਰਹੇ ਆ। ਪਾਵਰਕਾਮ ਦੇ ਵੱਲੋਂ ਥਰਮਲ ਪੈਦਾਵਾਰ 1745 ਮੈਗਾਵਾਟ, ਹਾਈਡਲ ਪੈਦਾਵਾਰ 865 ਮੈਗਾਵਾਟ ਤੇ ਪ੍ਰਾਈਵੇਟ ਥਰਮਲ ਰਾਜਪੁਰਾ ਤੋਂ 1388 ਮੈਗਾਵਾਟ ਔਰ ਸੋਲਰ ਬਿਜਲੀ 62 ਮੈਗਾਵਾਟ ਪੈਦਾ ਜਿਹੜੀ ਉਹ ਕੀਤੀ ਜਾ ਰਹੀ ਹੈ। ਪਾਵਰਕਾਮ ਦੇ ਕੋਲੇ ਸਾਰੇ ਵਸੀਲਿਆਂ ਤੋਂ ਬਿਜਲੀ ਦੀ ਉਪਲਬਧਤਾ ਜਿਹੜੀ ਜੀ ਉਹ ਅੰਕੜਾ 4000 ਮੈਗਾਵਾਟ ਦੇ ਕਰੀਬ ਜਿਹੜਾ ਉਹ ਬਣ ਰਿਹਾ। ਔਰ ਪਾਵਰਕਾਮ ਨੇ ਨੈਸ਼ਨਲ ਥਰਮਲ ਤੇ ਨੈਸ਼ਨਲ ਹਾਈਡਲ ਪ੍ਰੋਜੈਕਟਾਂ ਤੋਂ ਬਿਜਲੀ ਪ੍ਰਾਪਤ ਕਰਨ ਤੋਂ ਇਲਾਵਾ ਬਾਹਰੀ ਸਰੋਤਾਂ ਜਿਹਦੇ ਵਿੱਚ ਰਿਲਾਇੰਸ, ਟਾਟਾ ਤੇ ਅਡਾਨੀ ਟਰੇਡਰਸ ਹੈ ਉਹਦੇ ਕੋਲੋਂ ਕੁਝ ਬਿਜਲੀ ਜਿਹੜੀ ਆ ਜੀ ਉਹ ਖਰੀਦੀ ਆ। ਪਾਵਰਕਾਮ ਦੇ ਜਿਹੜੇ ਡਾਇਰੈਕਟਰ ਨੇ ਉਹਨਾਂ ਨੇ ਮੰਨਿਆ ਕਿ ਕੁਝ ਬਿਜਲੀ ਬਾਹਰੋਂ ਖਰੀਦਣੀ ਪਈ ਆ, ਪਰ ਉਹਨਾਂ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਕਿੰਨੀ ਬਿਜਲੀ ਜਿਹੜੀ ਆ ਜੀ ਉਹ ਬਾਹਰੋਂ ਖਰੀਦਣੀ ਪਈ ਆ। ਬਿਜਲੀ ਦੇ ਪੂਰੇ ਪ੍ਰਬੰਧ ਉਹਨਾਂ ਨੇ ਕਿਹਾ ਜੀ ਕੀਤੇ ਆ, ਜਿਸ ਕਰਕੇ ਬਿਜਲੀ ਕੱਟਾਂ ਦੇ ਨਾਲ ਜਿਹੜਾ ਜੀ ਉਹ ਲੋਕਾਂ ਨੂੰ ਨਹੀਂ ਜੂਝਣਾ ਪਊਗਾ। ਹਾਲਾਂਕਿ ਇਹ ਗੱਲ ਜਿਹੜੀ ਹੈ ਜੀ ਉਹਨਾਂ ਦੀ ਉਹਦੇ ਵਿੱਚ ਸੱਚਾਈ ਨਹੀਂ ਹੈ, ਕਿਉਂਕਿ ਬਿਜਲੀ ਦੇ ਕੱਟ ਜਿਹੜੇ ਨੇ ਉਹ ਲੱਗ ਰਹੇ ਨੇ ਜੀ। ਸ਼ਹਿਰਾਂ ਦੇ ਵਿੱਚ ਵੀ ਬਿਜਲੀ ਦੇ ਕੱਟ ਲੱਗ ਰਹੇ ਨੇ, ਹਾਂ ਥੋੜੇ ਨੇ, ਬਹੁਤ ਜ਼ਿਆਦਾ ਨਹੀਂ ਗੇ। ਪਿੰਡਾਂ ਦੇ ਵਿੱਚ ਜਿਹੜੇ ਆ ਜੀ ਉਹ ਬਿਜਲੀ ਦੇ ਕੱਟ ਜ਼ਿਆਦਾ ਹੈ ਨੇ ਇਸ ਵੇਲੇ। ਸੋ ਇਹ ਜਿਹੜੀ ਰਿਐਲਿਟੀ ਆ, ਹਾਲਾਂਕਿ ਪਿਛਲੀ ਸਰਕਾਰ ਇਹ ਦਾਅਵਾ ਜਿਹੜਾ ਜੀ ਉਹ ਕਰਦੀ ਰਹੀ ਕਿ ਉਹਦੇ ਕੋਲੇ ਬਿਜਲੀ ਤਾਂ ਵਾਧੂ ਹੋਈ ਫਿਰਦੀ ਆ, ਖਰੀਦਣ ਵਾਲਾ ਹੈ ਨਹੀਂ। ਕੈਪਟਨ ਅਮਰਿੰਦਰ ਸਿੰਘ ਹੋਰੀ ਵੀ ਮੁੱਖ ਮੰਤਰੀ ਬਣਨ ਤੋਂ ਬਾਅਦ ਸੈਂਟਰ ਦੇ ਵਜ਼ੀਰਾਂ ਨੂੰ ਮਿਲਣ ਗਏ ਸਨ ਇਹਦੇ ਵਾਸਤੇ ਕਿ ਉਹ ਬਿਜਲੀ ਪਾਕਿਸਤਾਨ ਨੂੰ ਵੇਚਣਾ ਚਾਹੁੰਦੇ ਨੇ। ਵੈਸੇ ਜਿਹੜੀ ਆ ਜੀ ਬਿਜਲੀ ਵੇਚਣ ਵਾਲੀ ਗੱਲ ਦੀ ਜਿਹੜੀ ਆ ਉਹ ਫੂਕ ਤਾਂ ਉਸ ਵੇਲੇ ਨਿਕਲ ਗਈ ਸੀਗੀ ਜਦੋਂ ਮੁੰਬਈ ਦੇ ਵਿੱਚ ਹੋਈ ਜਿਹੜੀ ਮੀਟਿੰਗ ਸੀਗੀ ਬਿਜ਼ਨਸਮੈਨਾਂ ਦੇ ਨਾਲ। ਉਹਨਾਂ ਨੂੰ ਇਹ ਕਿਹਾ ਗਿਆ ਸੀਗਾ ਕਿ ਤੁਸੀਂ ਇੰਡਸਟਰੀ ਲਾਓ, 5 ਰੁਪਏ ਯੂਨਿਟ ਅਸੀਂ ਬਿਜਲੀ ਤੁਹਾਨੂੰ ਦੇਵਾਂਗੇ ਪੰਜਾਬ ਦੇ ਵਿੱਚ। ਤਾਂ ਅੱਗੋਂ ਰਿਲਾਇੰਸ ਨੇ ਕਿਹਾ ਕਿ 2 ਰੁਪਏ ਪਰ ਯੂਨਿਟ ਸਾਡੇ ਤੋਂ ਲੈ ਲਓ। ਮਹਿੰਦਰਾ ਵਾਲੇ ਕਹਿੰਦੇ ਜੀ ਅਸੀਂ ਤੁਹਾਨੂੰ 1.5 ਰੁਪਏ ਪਰ ਯੂਨਿਟ ਜਿਹੜੀ ਹੈ ਜੀ ਉਹ ਬਿਜਲੀ ਦਿੰਦੇ ਆ। ਜਦੋਂ ਬਿਜਲੀ ਪ੍ਰਾਈਵੇਟ ਜਿਹੜੇ ਬਣਾਉਣ ਵਾਲੇ ਨੇ ਉਹਨਾਂ ਕੋਲੇ ਇੰਨੀ ਸਸਤੀ ਆ ਤੇ ਇੰਨੀ ਪੰਜਾਬ ਦੀ ਜਿਹੜੀ ਜੇ ਵਾਧੂ ਬਿਜਲੀ ਹੁੰਦੀ ਤੇ ਉਹਨੂੰ ਖਰੀਦਣਾ ਕਿਹਨੇ ਸੀਗਾ। ਸੋ ਇਹ ਸਾਰਾ ਕੁਝ ਜਿਹੜਾ ਜੀ ਕਾਗਜ਼ਾਂ ਦੇ ਵਿੱਚ ਵਧਾ ਚੜਾ ਕੇ ਪੇਸ਼ ਕੀਤਾ ਜਾਂਦਾ ਰਿਹਾ। ਰਿਐਲਿਟੀ ਜਿਹੜੀ ਆ ਜੀ ਉਹ ਲੋਕਾਂ ਦੇ ਸਾਹਮਣੇ ਆ। ਔਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੀ ਕਿ ਪਾਕਿਸਤਾਨ ਵਾਲੇ ਆਸ ਲਾਈ ਬੈਠੇ ਸੀਗੇ, ਉਹਨਾਂ ਵਿਚਾਰਿਆਂ ਦਾ ਕੀ ਬਣੂਗਾ। ਜੀ ਜੀ ਬਿਲਕੁਲ, ਪਾਕਿਸਤਾਨ ਵਾਲੇ ਤਾਂ ਅੱਗੇ ਕਈ ਚਿਰਾਂ ਤੇ ਦੇਖਦੇ ਆ ਕਿ ਸਾਨੂੰ ਕਦ ਬਿਜਲੀ ਮਿਲਣੀ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ, GST ਇੰਨੀ ਲੱਗ ਗਈ ਆ ਕਿ ਜਿਹੜੇ ਵਪਾਰੀ ਆ ਉਹਨਾਂ ਨੇ ਕੰਮਕਾਜ ਠੱਪ ਕਰ ਦਿੱਤਾ।
ਬਿਲਕੁਲ ਜੀ, ਥਾਂ ਥਾਂ ਦੇ ਉੱਤੇ ਪੰਜਾਬ ਦੇ ਵਿੱਚ ਲੱਗ ਤਾਂ ਵੈਸੇ ਮੁਲਕ ਦੇ ਵਿੱਚ ਹੀ ਜਿਹੜੇ ਆ ਜੀ ਰਹੇ ਆ ਧਰਨੇ। ਪੰਜਾਬ ਦੇ ਵਿੱਚ ਵੀ ਥਾਂ ਥਾਂ ਦੇ ਉੱਤੇ ਜਿਹੜੇ ਵਪਾਰੀ ਨੇ ਉਹ ਧਰਨੇ ਜਿਹੜਾ ਜੀ ਉਹ ਲਾ ਰਹੇ ਨੇ। ਆਪਣੀਆਂ ਦੁਕਾਨਾਂ ਜਿਹੜੀਆਂ ਜੀ ਉਹ ਬੰਦ ਰੱਖੀਆਂ। ਅੰਮ੍ਰਿਤਸਰ ਦੇ ਵਿੱਚ, ਜਲੰਧਰ ਦੇ ਵਿੱਚ, ਇੱਥੇ ਪਟਿਆਲੇ ਦੇ ਵਿੱਚ ਥਾਂ ਥਾਂ ਤੇ ਵਪਾਰੀਆਂ ਨੇ ਜਿਹੜੇ ਆ ਜੀ ਉਹ ਵੱਡੇ ਧਰਨੇ ਲਾਏ ਨੇ। ਖਾਸ ਤੌਰ ਦੇ ਉੱਤੇ ਜਿਹੜੇ ਕੱਪੜਾ ਵਪਾਰੀ ਨੇ ਉਹਨਾਂ ਨੇ ਧਰਨੇ ਜਿਹੜੇ ਜੀ ਵੱਡੇ ਲਾਏ ਨੇ। ਉਹਨਾਂ ਨੇ ਇਹ ਕਿਹਾ ਕਿ ਅੰਗਰੇਜ਼ਾਂ ਦੇ ਟਾਈਮ ਵੀ ਕੱਪੜੇ ਦੇ ਉੱਤੇ ਕੋਈ ਟੈਕਸ ਨਹੀਂ ਸੀਗਾ, ਜਦੋਂ ਕਿ ਮੌਜੂਦਾ ਸੈਂਟਰ ਦੀ ਸਰਕਾਰ ਨੇ ਕੱਪੜੇ ਦੇ ਉੱਤੇ ਵੀ ਜਿਹੜਾ ਜੀ ਉਹ ਟੈਕਸ ਲਾ ਦਿੱਤਾ। ਕੱਪੜਾ ਵਪਾਰੀਆਂ ਦਾ ਇਹ ਕਹਿਣਾ ਹੈ ਕਿ ਆਜ਼ਾਦੀ ਤੋਂ ਬਾਅਦ ਹੁਣ ਤੱਕ ਕੱਪੜੇ ਦੇ ਉੱਤੇ ਕਦੇ ਟੈਕਸ ਨਹੀਂ ਸੀ ਲੱਗਿਆ, ਪਰ ਹੁਣ ਕੱਪੜੇ ਦੇ ਉੱਤੇ 5% ਦੀ ਟੈਕਸ ਦੀ ਹੱਦ ਜਿਹੜੀ ਆ ਜੀ ਉਹ ਪਾਤੀ ਆ, ਜਿਹਦੇ ਕਰਕੇ ਪੰਜਾਬ ਸਣੇ ਦੇਸ਼ ਭਰ ਦੇ ਕੱਪੜਾ ਵਪਾਰੀ ਜਿਹੜਾ ਜੀ ਉਹ ਅੰਦੋਲਨ ਦੇ ਰਾਹ ਦੇ ਉੱਤੇ ਜਿਹੜਾ ਜੀ ਉਹ ਤੁਰ ਪਏ ਨੇ। ਕੱਪੜਾ ਵਪਾਰੀਆਂ ਦਾ ਇਹ ਕਹਿਣਾ ਹੈ ਕਿ ਇਹਦਾ ਬੋਝ ਜਿਹੜਾ ਜੀ ਉਹ ਆਮ ਲੋਕਾਂ ਦੇ ਉੱਤੇ ਪੈ ਜਾਊਗਾ, ਜਿਹਦੇ ਕਰਕੇ ਆਮ ਲੋਕਾਂ ਲਈ ਹੁਣ ਜਿਹੜਾ ਤਨ ਢੱਕਣ ਲਈ ਕੱਪੜਾ ਪਾਉਣਾ ਵੀ ਮਹਿੰਗਾ ਹੋ ਜਾਊਗਾ। ਮਹਿੰਗਾ ਕੱਪੜਾ ਜਿਹੜਾ ਜੀ ਉਹਦਾ ਵਪਾਰ ਠੱਪ ਹੋ ਕੇ ਰਹਿ ਜਾਊਗਾ, ਕਿਉਂਕਿ ਲੋਕ ਜਿਹੜੇ ਨੇ ਉਹ ਕਿਤੋਂ ਨਾ ਕਿਤੋਂ ਤੱਕ ਕੱਟ ਜਿਹੜਾ ਜੀ ਉਹ ਲਾਉਣਗੇ, ਕਿਉਂਕਿ ਕਮਾਈ ਦੇ ਸਾਧਨ ਜਿਹੜੇ ਨੇ ਲੋਕਾਂ ਦੇ ਉਹ ਘਟੇ ਨੇ ਤੇ ਖਰਚੇ ਜਿਹੜੇ ਡੇ ਬਾਈ ਡੇ ਵਧੇ ਨੇ। GST ਲਾਉਣ ਵਾਲੇ ਮੁਲਕਾਂ ਦੇ ਜੇ ਵੇਰਵਿਆਂ ਦੀ ਆਪਾਂ ਗੱਲ ਕਰੀਏ ਤਾਂ ਸ਼ਾਇਦ ਭਾਰਤ ਦੇ ਵਿੱਚ ਜਿਹੜੀ GST ਲੱਗ ਰਹੀ ਆ ਇਹ ਦੁਨੀਆ ਭਰ ਦੇ ਮੁਲਕਾਂ ਦੇ ਵਿੱਚ ਲੱਗੀ GST ਜਿਹੜੀ ਆ ਜੀ ਉਹਦੇ ਤੋਂ ਬਹੁਤ ਜ਼ਿਆਦਾ ਆ। 28% ਕੁਝ ਥਾਵਾਂ ਦੇ ਉੱਤੇ GST ਜਿਹੜੀ ਆ ਜੀ ਉਹ ਲੱਗ ਰਹੀ ਹੈ। ਲੋਕਾਂ ਦੇ ਵਿੱਚ ਹਾਹਾਕਾਰ ਜਿਹੜੀ ਆ ਜੀ ਇਸ ਗੱਲ ਨੂੰ ਲੈ ਕੇ ਮਚੀ ਹੋਈ ਆ। ਬੜੀਆਂ ਤਰ੍ਹਾਂ ਦੀਆਂ ਅਫਵਾਹਾਂ ਜਿਹੜੀਆਂ ਜੀ ਉਹ ਚੱਲਦੀਆਂ ਨੇ, ਫਲਾਨੀ ਚੀਜ਼ ਮਹਿੰਗੀ ਹੋ ਜਾਣੀ ਆ, ਫਲਾਨੀ ਚੀਜ਼ ਜਿਹੜੀ ਆ ਜੀ ਉਹ ਮਹਿੰਗੀ ਹੋ ਜਾਣੀ ਆ। ਇਹ ਜਿਹੜੀਆਂ ਕੰਪਨੀਆਂ ਨੇ ਉਹ ਇਸ਼ਤਿਹਾਰ ਦੇ ਰਹੀਆਂ ਨੇ ਕਿ GST ਤੋਂ ਪਹਿਲਾਂ ਜਿਹੜਾ ਜੀ ਉਹ ਖਰੀਦ ਲਓ, ਨਹੀਂ ਤਾਂ ਇਸ ਚੀਜ਼ ਦੇ ਉੱਤੇ GST ਲੱਗ ਜਾਣੀ ਹੈ ਤੇ GST ਜਿਹੜੀ ਆ ਜੀ ਉਹ ਲੱਗ ਜਾਣੀ ਆ। ਜਿਹੜੀ ਕੇਂਦਰ ਵਿਚਲੀ ਸਰਕਾਰ ਆ ਜੀ ਉਹ ਵਿਦੇਸ਼ਾਂ ਦੀ ਤਰਜ਼ ਦੇ ਉੱਤੇ ਟੈਕਸ ਤਾਂ ਜਿਹੜੇ ਆ ਜੀ ਉਹ ਲੋਕਾਂ ਤੋਂ ਉਗਰਾਉਣਾ ਚਾਹੁੰਦੀ ਆ, ਉਹ ਵੀ ਮਾੜਾ ਮੂੰਹੀ ਟੈਕਸ, ਪਰ ਵਿਦੇਸ਼ਾਂ ਦੀ ਤਰਜ਼ ਦੇ ਉੱਤੇ ਜਿਵੇਂ ਵਿਦੇਸ਼ਾਂ ਦੇ ਵਿੱਚ ਟੈਕਸ ਲੈਣ ਤੋਂ ਬਾਅਦ ਲੋਕਾਂ ਨੂੰ ਸਹੂਲਤਾਂ ਮਿਲਦੀਆਂ ਨੇ, ਉਹਨਾਂ ਸਹੂਲਤਾਂ ਵਾਲੇ ਪਾਸੇ ਕੋਈ ਵੀ ਐਲਾਨ ਜਿਹੜਾ ਜੀ ਕਿਸੇ ਪਾਸੇ ਤੋਂ ਨਹੀਂ ਸੁਣਿਆ ਅਜੇ ਤੱਕ। ਜੀ GST ਇੰਨੀ ਕਿਉਂ ਨਾ ਲਾਉਣ ਕਿ ਦੇਸ਼ ਤਰੱਕੀ ਤੇ ਆ। ਨੋਟਬੰਦੀ ਤੋਂ ਬਾਅਦ ਤਾਂ ਬਹੁਤ ਜ਼ਿਆਦਾ ਤਰੱਕੀ ਕੀਤੀ ਜੀ ਇਸ ਦੇਸ਼ ਨੇ, ਇਹਨਾਂ ਕੋਲ ਪੈਸਾ ਹੀ ਬਹੁਤ ਆ ਗਿਆ ਹੈ ਤੇ ਪਰ ਇਹ ਸਾਰਾ ਬੋਝ ਲੋਕਾਂ ਤੇ ਪੈਣਾ ਹੈ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਪੁਲਿਸ ਅਫਸਰਾਂ ਦੀ। ਉਹਨਾਂ ਦੇ ਸੀਨੀਅਰਸ ਨੇ ਉਹਨਾਂ ਨੂੰ ਧਾਰਨਾ ਕੀਤੀ ਆ ਕਿ ਜਿਹੜੇ ਲੋਕ ਜੁਰਮ ਕਰਦੇ ਆ ਉਹਨਾਂ ਦੇ ਨਾਲ ਜਿਹੜੀ ਇਹਨਾਂ ਦੀ ਜਾਰੀ ਆ ਉਸ ਤੋਂ ਗੁਰੇਜ਼ ਕਰਨ, ਨਹੀਂ ਤਾਂ ਉਹਨਾਂ ਤੇ ਸਖਤਾਈ ਹੋਊਗੀ। ਐਕਚੁਅਲੀ ਜੀ ਜਿਹੜੇ ਪੁਲਿਸ ਵਾਲੇ ਵੈਸੇ ਤਾਂ ਜਿਹੜੇ ਅਪਰਾਧਕ ਪਿਛੋਕੜ ਵਾਲੇ ਲੋਕ ਨੇ ਉਹਨਾਂ ਨੂੰ ਫੜਦੇ ਨੇ, ਪਰ ਕੁਝ ਲੋਕ ਇਹਨਾਂ ਦੇ ਨਾਲ ਨੇੜਤਾ ਵੀ ਜਿਹੜਾ ਜੀ ਉਹ ਰੱਖਦੇ ਨੇ। ਜਿਹੜੇ ਸੀਨੀਅਰ ਅਧਿਕਾਰੀ ਨੇ ਉਹਨਾਂ ਨੂੰ ਹੁਣ ਉਹਨਾਂ ਨੇ ਜਿਹੜੀ ਇਹਦੀ ਤਾੜਨਾ ਕੀਤੀ ਆ ਹੇਠਲੇ ਅਧਿਕਾਰੀਆਂ ਨੂੰ, ਔਰ ਖਾਸ ਤੌਰ ਦੇ ਉੱਤੇ DSP ਜਿੰਨੇ ਨੇ ਉਹਨਾਂ ਸਾਰਿਆਂ ਨੂੰ ਇਸ ਤਰ੍ਹਾਂ ਦੀਆਂ ਸਰਗਰਮੀਆਂ ਰੋਕਣ ਦੀ ਤਾੜਨਾ ਜਿਹੜੀ ਹੈ ਜੀ ਉਹ ਕੀਤੀ ਗਈ ਆ। ਇੱਕ ਚਿੱਠੀ ਜਿਹੜੀ ਕਿ DSP ਜਿੰਨੇ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ DGP ਜਿਹੜੇ ਨੇ ਉਹਨਾਂ ਦੇ ਵੱਲੋਂ ਕੱਢੀ ਗਈ ਆ। ਪੁਲਿਸ ਕਮਿਸ਼ਨਰ ਤੇ ਜ਼ਿਲ੍ਹਾ ਮੁਖੀਆਂ ਦੇ ਰਾਹੀਂ ਇਹ ਜਿਹੜੀ ਪੁਲਿਸ ਫੋਰਸ ਹੈ ਉਹਨੂੰ ਇਹ ਚਿੱਠੀ ਦਿੱਤੀ ਗਈ ਆ, ਜਿਹਦੇ ਵਿੱਚ DSP ਥਾਣਾ ਤੇ ਚੌਂਕੀਆਂ ਦੇ ਮੁਖੀਆਂ ਤੇ ਹੋਰ ਤਫਤੀਸ਼ੀ ਅਧਿਕਾਰੀ ਜਿਹੜੇ ਨੇ ਉਹਨਾਂ ਨੂੰ ਵਾਰਨ ਕੀਤਾ ਗਿਆ। ਇਹ ਕਿਹਾ ਗਿਆ ਜੀ ਕਿ ਪੁਲਿਸ ਮੁਲਾਜ਼ਮਾਂ ਨੂੰ ਕਿਸੇ ਵੀ ਆਮ ਬੰਦੇ ਦੀ ਗੱਡੀ ਦੇ ਵਿੱਚ ਬੈਠਣਾ, ਤੋਹਫੇ ਲੈਣੇ, ਬਿਨਾਂ ਸਰਕਾਰੀ ਕੰਮ ਤੋਂ ਸਿਰਫ ਸਾਂਝ ਦੇ ਤਹਿਤ ਉਹਦੇ ਘਰੇ ਜਾਣਾ, ਦਫ਼ਤਰ ਦੇ ਵਿੱਚ ਬਿਠਾ ਕੇ ਉਹਨਾਂ ਦੀ ਖਾਤਰਦਾਰੀ ਕਰਨੀ, ਇਹਨਾਂ ਕਾਰਵਾਈਆਂ ਤੋਂ ਜਿਹੜਾ ਉਹ ਬਚਣ ਦੇ ਵਾਸਤੇ ਕਿਹਾ ਗਿਆ। ਇਹ ਵੀ ਕਿਹਾ ਗਿਆ ਜੀ ਕਿ ਜਿਹੜਾ ਕੋਈ ਇਸ ਮਾਮਲੇ ਦੇ ਵਿੱਚ ਕਾਬੂ ਆਊਗਾ ਉਹਦੇ ਖਿਲਾਫ ਸਖਤ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਜਾ ਸਕਦੀ ਹੈ। ਜਿਹੜੇ ਅਧਿਕਾਰੀ ਨੇ ਉਹ ਇਹ ਗੱਲ ਮੰਨਦੇ ਨੇ ਕਿ ਇਸ ਤਰ੍ਹਾਂ ਦੀ ਚਿੱਠੀ ਜਿਹੜੀ ਹੈ ਜੀ ਉਹ ਆਈ ਹੈ, ਔਰ ਉਹ ਇਹ ਵੀ ਕਹਿੰਦੇ ਨੇ ਕਿ ਜਿਹੜੇ ਸਮਾਜ ਵਿਰੋਧੀ ਅਨਸਰ ਨੇ ਉਹ ਅਕਸਰ ਜਿਹੜੇ ਆ ਜੀ ਕਿਉਂਕਿ ਕਿਤੇ ਨਾ ਕਿਤੇ ਰਾਜਨੀਤਿਕ ਲੋਕਾਂ ਦੇ ਨਾਲ ਜੁੜੇ ਹੋਏ ਨੇ। ਇਹਨਾਂ ਅਫਸਰਾਂ ਦਾ ਇਹ ਕਹਿਣਾ ਹੈ ਕਿ ਜੇ ਅਸੀਂ ਉਹਨਾਂ ਨੂੰ ਪਾਸੇ ਕਰਦੇ ਹਾਂ ਤਾਂ ਰਾਜਨੀਤਿਕ ਲੋਕ ਜਿਹੜੇ ਨੇ ਉਹ ਫਿਰ ਸਾਡੇ ਉੱਤੇ ਪ੍ਰੈਸ਼ਰ ਪਾਉਣਾ ਸ਼ੁਰੂ ਕਰ ਦਿੰਦੇ ਨੇ। ਜਿਹੜੀ ਰਾਜਨੀਤਿਕ ਲੋਕ ਨੇ ਉਹਨਾਂ ਦਾ ਪੁਲਿਸ ਦੇ ਉੱਤੇ ਕਿੰਨਾ ਪ੍ਰੈਸ਼ਰ ਹੈ ਇਹ ਤਾਂ ਦੱਸਣ ਦੀ ਜ਼ਰੂਰਤ ਨਹੀਂ ਹੈ। ਪਿਛਲੇ 10 ਸਾਲਾਂ ਦੇ ਦੌਰਾਨ ਪੁਲਿਸ ਨੂੰ ਕਿਹੜੇ ਤਰੀਕੇ ਦੇ ਨਾਲ ਵਰਤਿਆ ਗਿਆ ਇਹ ਸਭ ਨੂੰ ਪਤਾ ਜੀ।
ਆ ਜਿਹੜੀ ਗੈਂਗਸਟਰਾਂ ਨੂੰ ਜਿਹੜੀ ਨਾਭਾ ਜੇਲ੍ਹ ਕਾਂਡ ਹੋਇਆ ਸੀਗਾ ਉਹਦੇ ਵਿੱਚ ਕਾਰਾਂ ਸਪਲਾਈ ਜਿਹੜਾ ਸੀਗਾ ਜੀ ਉਹ ਇੱਕ ਅਕਾਲੀ ਸਰਪੰਚ ਕਰਦਾ ਰਿਹਾ। ਔਰ ਅਕਾਲੀ ਸਰਪੰਚ ਦਾ ਕੰਮ ਕੀ ਸੀਗਾ ਜੀ, ਉਹ ਆਪਣੇ ਪਿਸਤੌਲ ਦੀ ਨੋਕ ਤੇ ਹਾਈਵੇ ਤੋਂ ਗੱਡੀਆਂ ਖੋਹਦਾ ਸੀਗਾ ਤੇ ਗੈਂਗਸਟਰਾਂ ਨੂੰ ਅੱਗੇ ਜਿਹੜਾ ਜੀ ਉਹ ਸਪਲਾਈ ਕਰਦਾ ਸੀਗਾ। ਕੱਲ ਹੀ 2.5 ਕਿਲੋ ਫੀਮ ਦੇ ਨਾਲ ਇੱਕ ਸਾਬਕਾ ਅਕਾਲੀ ਸਰਪੰਚ ਜਿਹੜਾ ਜੀ ਤੇ ਉਹਦੇ ਮੁੰਡੇ ਨੂੰ ਗ੍ਰਿਫਤਾਰ ਕੀਤਾ ਗਿਆ। ਭਾਵ ਕਿ ਜਿਹੜੇ ਇਹ ਰਾਜਨੀਤਿਕ ਜਿਹੜੀਆਂ ਧਿਰਾਂ ਨੇ ਵੱਡੀਆਂ, ਉਹਨਾਂ ਦੇ ਨਾਲ ਜੁੜੇ ਹੋਏ ਲੋਕ ਜਿਹੜੇ ਅਪਰਾਧ ਦੇ ਵਿੱਚ ਸ਼ਾਮਲ ਨੇ, ਗੈਰ ਕਾਨੂੰਨੀ ਕਾਰਵਾਈਆਂ ਕਰਦੇ ਨੇ, ਉਹੀ ਫਿਰ ਅੱਗੋਂ ਜਿਹੜਾ ਜੀ ਉਹ ਪੁਲਿਸ ਤੋਂ ਕੰਮ ਲੈਂਦੇ ਨੇ ਜਾਂ ਪੁਲਿਸ ਦੇ ਨਾਲ ਬਣਾ ਕੇ ਰੱਖਦੇ ਨੇ। ਕਿਤੇ ਨਾ ਕਿਤੇ ਉਹਨਾਂ ਦਾ ਜਿਹੜਾ ਜੀ ਮਕਸਦ ਇਹ ਹੁੰਦਾ, ਇੱਕ ਤਾਂ ਹਿੱਸਾ ਪੱਤੀ ਦੇਣਾ, ਦੂਸਰਾ ਜਿਹੜਾ ਜੀ ਉਹ ਪੁਲਿਸ ਦੀ ਨਿਗਾਹ ਦੇ ਵਿੱਚ ਜਿਹੜਾ ਜੀ ਉਹ ਚੰਗੇ ਬਣੇ ਰਹਿਣ, ਬੀਬੇ ਜਿਹੜੇ ਨੇ ਉਹ ਬਣੇ ਰਹਿਣ। ਤਾਂ ਪੁਲਿਸ ਵਾਲੇ ਇਹ ਕਹਿੰਦੇ ਆ ਕਿ ਅਸੀਂ ਇਸ ਮਾਮਲੇ ਦੇ ਵਿੱਚ ਜਿਹੜਾ ਜੀ ਕੀ ਕਰ ਸਕਦੇ ਹਾਂ, ਜਾਂ ਤਾਂ ਜਿਹੜੀ ਪੁਲਿਸ ਹੈ ਉਹਨੂੰ ਰਾਜਨੀਤਿਕ ਦਬਾਅ ਤੋਂ ਮੁਕੰਮਲ ਜਿਹੜਾ ਜੀ ਬਚਾਇਆ ਜਾਵੇ, ਤਾਂ ਕਰਕੇ ਹੀ ਅਜਿਹੇ ਅਪਰਾਧੀ ਵਾਲੇ ਜਿਹੜੇ ਲੋਕ ਨੇ ਉਹਨਾਂ ਦਾ ਗੱਠਜੋੜ ਪੁਲਿਸ ਦੇ ਨਾਲ ਤੋੜਿਆ ਜਾ ਸਕਦਾ। ਇਹ ਚਿੱਠੀ ਕਿੰਨੀ ਕੁ ਅਸਰ ਕਰਦੀ ਹੈ, ਇਹ ਅਜੇ ਵੇਖਣ ਵਾਲੀ ਗੱਲ ਹੀ ਹੋਊਗੀ ਜੀ। ਬਿਲਕੁਲ ਜੀ, ਇਸ ਤਰ੍ਹਾਂ ਦੀਆਂ ਬਹੁਤ ਵਾਰੀ ਗੱਲਾਂ ਬਾਤਾਂ ਹੋ ਚੁੱਕੀਆਂ ਪਰ ਸੁਧਰਿਆ ਕੋਈ ਨਹੀਂ ਆ, ਸਾਡੇ ਸਾਹਮਣੇ ਹੀ ਆ। ਅਤੇ ਅੱਗੇ ਆਪਾਂ ਗੱਲ ਕਰੀਏ ਜਿਹੜੇ ਛੋਟੇ ਏਅਰਪੋਰਟ ਆ ਪੰਜਾਬ ਦੇ ਵਿੱਚ, ਜਿਸ ਤਰ੍ਹਾਂ ਲੁਧਿਆਣਾ, ਦਿੱਲੀ, ਪਠਾਨਕੋਟ ਆ, ਜਾਂ ਹੋਰ ਵੀ ਇੱਕਾ ਤੁੱਕਾ ਹੈਗੇ, ਇਹਨਾਂ ਦੇ ਵਿੱਚ ਛੇਤੀ ਫਲਾਈਟਾਂ ਸ਼ੁਰੂ ਹੋਣਗੀਆਂ। ਪੰਜਾਬ ਸਰਕਾਰ ਨੇ ਜੀ ਜਿਹੜੀ ਏਅਰਪੋਰਟ ਅਥਾਰਟੀ ਆਫ ਇੰਡੀਆ ਉਹਦੇ ਨਾਲ ਜਿਹੜੀ ਹੈ ਜੀ ਸਹੀ ਪਾਜ਼ਤੀ ਆ, ਸਾਈਨ ਜਿਹੜੇ ਉਹ ਹੋ ਗਏ ਨੇ। ਐਕਚੁਅਲੀ ਇਹ ਕੇਂਦਰ ਦੀ ਸਰਕਾਰ ਦੀ ਸਕੀਮ ਹੈ ਜਿਹਦੇ ਵਿੱਚ ਜਿਹੜੀ ਏਅਰਲਾਈਨ ਹੈ ਜੀ, ਜਿਹੜਾ ਘੰਟੇ ਤੋਂ ਘੱਟ ਫਲਾਈਟ ਹੈ ਉਹ 2500 ਰੁਪਈਏ ਦੇ ਵਿੱਚ ਜਿਹੜੀ ਹੈ ਜੀ ਉਹ ਮਿਲ ਸਕਦੀ ਆ। 50% ਦੀ ਸੀਟਾਂ ਜਿਹੜੀਆਂ ਜੀ ਇਹਦੇ ਵਿੱਚ ਹੋਣਗੀਆਂ, 50% ਜਿਹੜੀਆਂ ਸੀਟਾਂ ਨੇ ਉਹ 2500 ਰੁਪਈਏ ਵਾਲੀਆਂ ਹੋਣਗੀਆਂ। ਪਰ ਇਹ ਕੇਂਦਰ ਤੇ ਸੂਬੇ ਦੇ ਨਾਲ ਜਿਹੜਾ ਜੀ ਚੱਲੂਗਾ। 80% ਜਿਹੜੇ, ਕਿਉਂਕਿ ਏਅਰਲਾਈਨਾਂ ਨੂੰ ਇਹਦੇ ਵਿੱਚ ਘਾਟਾ ਵੀ ਪੈਣਾ ਕੁਛ, ਉਹ ਜਿਹੜਾ ਘਾਟਾ ਪੂਰਾ ਕੀਤਾ ਜਾਊਗਾ ਕੇਂਦਰ ਸਰਕਾਰ ਤੇ ਸੂਬੇ ਦੇ ਵੱਲੋਂ। 80% ਜਿਹੜਾ ਜੀ ਉਹ ਕੇਂਦਰ ਸਰਕਾਰ ਦੇਊਗੀ ਤੇ 20% ਜਿਹੜਾ ਜੀ ਉਹ ਸੂਬੇ ਦੀ ਸਰਕਾਰ ਨੂੰ ਦੇਣਾ ਪਊਗਾ। 80-20 ਦੇ ਨਾਲ ਇਹ ਜਿਹੜੀਆਂ ਫਲਾਈਟਸ ਨੇ ਉਹ ਚੱਲਣਗੀਆਂ। ਵੱਖ-ਵੱਖ ਸ਼ਹਿਰਾਂ ਦੇ ਵਾਸਤੇ ਜਿਹੜੀਆਂ ਜੀ ਇਹ ਫਲਾਈਟ ਚੱਲਣਗੀਆਂ, ਜਿੱਥੇ ਆਲਰੇਡੀ ਏਅਰਪੋਰਟ ਡੋਮੈਸਟਿਕ ਬਣੇ ਹੋਏ ਨੇ ਪਰ ਉਹ ਬੰਦ ਪਏ ਨੇ, ਉਹਨਾਂ ਨੂੰ ਚਲਾਉਣ ਦੇ ਜਿਹੜਾ ਜੀ ਇਹ ਯਤਨ ਨੇ। ਇਹਦੇ ਨਾਲ ਜਿਹੜਾ ਹੈ ਜੀ ਲੁਧਿਆਣੇ ਤੋਂ ਫਲਾਈਟ ਜਿਹੜੀ ਆ ਉਹ ਸ਼ੁਰੂ ਹੋਣ ਦੇ ਦੁਬਾਰਾ ਫਿਰ ਜਿਹੜੇ ਜੀ ਉਹ ਅਸਾਰ ਬਣ ਗਏ ਨੇ। ਬਠਿੰਡੇ ਤੋਂ ਜਿਹੜੀ ਹੈ ਜੀ ਇਹ ਛੋਟੀ ਫਲਾਈਟ ਚੱਲ ਰਹੀ ਹੈ, ਲੁਧਿਆਣਾ, ਪਠਾਨਕੋਟ ਤੇ ਆਦਮਪੁਰ ਤੇ ਬਠਿੰਡਾ, ਇਹ 4 ਹਵਾਈ ਅੱਡੇ ਜਿਹੜੇ ਨੇ ਇਹਨਾਂ ਨੂੰ ਜੋੜਿਆ ਗਿਆ। ਅਲਾਇੰਸ ਦੇ ਜਰੀਏ ਦਿੱਲੀ ਬਠਿੰਡਾ, ਦਿੱਲੀ ਰੂਟ ਜਿਹੜਾ ਜੀ ਉਹ ਚੱਲ ਰਿਹਾ, ਔਰ ਇਹਦੇ ਨਾਲ ਦਿੱਲੀ ਪਠਾਨਕੋਟ, ਦਿੱਲੀ ਔਰ ਦਿੱਲੀ ਲੁਧਿਆਣਾ ਜਿਹੜਾ ਜੀ ਜੁਲਾਈ 2017 ਦੇ ਵਿੱਚ ਸ਼ੁਰੂ ਹੋ ਰਿਹਾ ਜੀ, ਅਗਲੇ ਮਹੀਨੇ ਤੋਂ। ਸਪਾਈਸ ਜੈਟ ਦੇ ਰਾਹੀਂ ਦਿੱਲੀ ਆਦਮਪੁਰ ਅਗਸਤ ਤੋਂ, ਤੇ ਡੈਕਨ ਏਅਰਲਾਈਨਸ ਦੇ ਜਰੀਏ ਦਿੱਲੀ ਲੁਧਿਆਣਾ ਜਿਹੜੀ ਹੈ ਜੀ ਸੈਕੰਡ ਫਲਾਈਟ ਜਿਹੜੀ ਹੈ ਜੀ ਉਹ ਚੱਲੂਗੀ ਅਗਸਤ ਮਹੀਨੇ ਦੇ ਵਿੱਚ। ਔਰ ਜਿਹੜਾ ਸਰਕਾਰ ਹੈ ਜੀ ਉਹ ਇਹ ਸਮਝਦੀ ਹੈ ਕਿ ਲੁਧਿਆਣਾ ਜਾਂ ਜਲੰਧਰ ਦੇ ਨੇੜੇ ਤੋਂ ਜਿਹੜੀਆਂ ਦੀ ਫਲਾਈਟ ਸ਼ੁਰੂ ਹੋਣ ਦੇ ਨਾਲ ਬਿਜ਼ਨਸਮੈਨਾਂ ਨੂੰ ਜਿਹੜਾ ਜੀ ਇਹਦਾ ਫਾਇਦਾ ਹੋ ਸਕਦਾ ਹੈ। 128 ਰੂਟਾਂ ਦੇ ਵਿੱਚ 33 ਨਵੇਂ ਤੇ 12 ਘੱਟ ਸੇਵਾਵਾਂ ਵਾਲੇ ਹਵਾਈ ਅੱਡਿਆਂ ਦੇ ਰੂਟ ਨੇ। ਔਰ ਇਸ ਸਕੀਮ ਦੇ ਤਹਿਤ ਜੋੜੇ ਜਾਣ ਵਾਲੇ ਖੇਤਰਾਂ ਦੇ ਵਿੱਚ ਉੱਤਰੀ ਖੇਤਰ ਦੇ 17, ਦੱਖਣ ਦੇ 11, ਉੱਤਰ ਪੂਰਬ ਦੇ 6, ਪੱਛਮ ਦੇ 24 ਤੇ ਪੂਰਬ ਦੇ 12 ਖੇਤਰ ਜਿਹੜੇ ਆ ਜੀ ਉਹ ਸ਼ਾਮਲ ਕੀਤੇ ਗਏ ਆ। ਇਹ ਜਿਹੜੀਆਂ ਫਲਾਈਟਸ ਨੇ, ਵੈਸੇ ਜਿਹੜੀ ਬਠਿੰਡਾ ਦਿੱਲੀ ਆ ਜੀ ਉਹਨੂੰ ਚਲਾਉਣ ਦੇ ਵਾਸਤੇ ਪੱਬਾਂ ਭਾਰ ਰਹੀ ਹੈ ਪਿਛਲੀ ਸਰਕਾਰ। ਇਹ ਕਿਹਾ ਜਾਂਦਾ ਜੀ ਕਿ ਉਹ ਬਹੁਤ ਜ਼ਿਆਦਾ ਕਾਮਯਾਬ ਨਹੀਂ ਹੋਈ। ਉਹਦਾ ਰੀਜ਼ਨ ਜਿਹੜਾ ਜੀ ਸ਼ਾਇਦ ਕਿਤੇ ਨਾ ਕਿਤੇ ਇਹ ਹੈ ਕਿ ਲੋਕਾਂ ਕੋਲੇ ਜਿਹੜਾ ਜੀ ਉਹ ਪੈਸੇ, ਜਿਹੜਾ ਬਿਜ਼ਨਸਮੈਨ ਹੈ ਜੀ ਉਹ ਕਿੰਨਾ ਕੁ ਟਰੈਵਲ ਜਿਹੜਾ ਉਹ ਕਰੂਗਾ। ਹੁਣ ਸਵਾਲ ਇਹ ਹੋਊਗਾ ਕਿ ਇਹ 4 ਸ਼ਹਿਰ ਜਿਹੜੇ ਨੇ ਉਹ ਜੁੜ ਤਾਂ ਜਾਣਗੇ, ਕਿਉਂਕਿ ਇੱਥੇ ਹਵਾਈ ਅੱਡੇ ਬਣੇ ਹੋਏ ਨੇ, ਜੁੜਨੇ ਵੀ ਚਾਹੀਦੇ ਨੇ ਡੋਮੈਸਟਿਕ ਫਲਾਈਟਸ ਦੇ ਨਾਲ ਹੀ ਸਹੀ। 50% ਜਿਹੜੀ ਹੈ ਜੀ ਉਹ 2500 ਰੁਪਈਏ ਵਾਲੀ ਸੀਟ ਹੈ। ਉਸ ਤੋਂ ਉੱਪਰ ਜਿਹੜਾ ਜੀ ਉਹਦਾ ਰੇਟ ਕੀ ਹੋਊਗਾ ਇਹ ਤੈਅ ਨਹੀਂ ਹੈ, ਕਿਉਂਕਿ ਉਹ ਰੇਟ ਜਿਹੜੇ ਆ ਉਹ ਵੱਧਦੇ ਘੱਟਦੇ ਰਹਿਣੇ ਆ। ਤੋ ਇਹ ਡਿਪੈਂਡ ਕਰੂਗਾ ਜੀ ਜਿਹੜੇ ਝੂਟਣ ਵਾਲਿਆਂ ਦੇ ਉੱਤੇ। ਇੰਨਾ ਜ਼ਰੂਰ ਹੈ, ਜੇ ਕੋਈ ਅੰਮ੍ਰਿਤਸਰ ਤੋਂ ਚੱਲਦਾ ਆਪਣਾ ਸਮਾਂ ਜਿਹੜਾ ਜੀ ਉਹ ਸੇਵ ਕਰਨ ਦੇ ਵਾਸਤੇ ਇਹਨਾਂ ਫਲਾਈਟਸ ਦਾ ਸਹਾਰਾ ਜ਼ਰੂਰ ਲੈਂਦਾ। ਉਂਝ ਵੀ ਅੰਮ੍ਰਿਤਸਰ ਦਿੱਲੀ ਜਾਂ ਅੰਮ੍ਰਿਤਸਰ ਮੁੰਬਈ ਜਿਹੜੀਆਂ ਫਲਾਈਟਸ ਨੇ ਉਹ ਕਾਮਯਾਬ ਨੇ। ਇਸੇ ਤਰੀਕੇ ਦੇ ਨਾਲ
ਚੰਡੀਗੜ੍ਹ ਤੋਂ ਚੱਲਣ ਵਾਲੀਆਂ ਜਿਹੜੀਆਂ ਦਿੱਲੀ ਨੂੰ ਜਾਂਦੀਆਂ ਫਲਾਈਟਸ ਨੇ ਉਹਨਾਂ ਦੀ ਤਾਂ ਗਿਣਤੀ ਬਹੁਤ ਹੈ। ਇਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਜੀ ਉਹ ਜ਼ਰੂਰ ਕਾਮਯਾਬ ਨੇ। ਰਾਜਧਾਨੀ ਹੈ ਔਰ ਦੂਜੇ 2 ਸੂਬੇ ਜਿਹੜੇ ਆ ਜੀ ਇਹਦੇ ਨਾਲ ਲੱਗਦੇ ਆ। ਸੋ ਜਿਹੜੀ ਆਦਮਪੁਰ ਵਾਲੀ ਫਲਾਈਟ ਹੈ ਉਹ ਔਰ ਜਲੰਧਰ ਜਿਹੜੀ ਹੈ ਜੀ ਇਹ ਲੁਧਿਆਣੇ ਵਾਲੀ ਫਲਾਈਟ, ਇਹਨਾਂ ਦੋਨਾਂ ਦੀ ਕਾਮਯਾਬੀ ਜਿਹੜੀ ਹੈ ਜੀ ਉਹ ਨਿਰਭਰ ਕਰੂਗੀ ਬਿਜ਼ਨਸਮੈਨ ਦੇ ਉੱਤੇ ਕਿ ਕਿੰਨਾ ਉਹ ਇਹਦਾ ਫਾਇਦਾ ਲੈਂਦੇ। ਹਾਂ ਬਿਲਕੁਲ। ਤੇ ਪੰਨੂ ਸਾਹਿਬ ਜਿਸ ਤਰ੍ਹਾਂ ਤੁਸੀਂ ਦੱਸਿਆ ਆ ਕਿ ਇੰਨੀਆਂ ਫਲਾਈਟਾਂ ਆ ਤੇ ਰਿਕਸ਼ਿਆਂ ਵਾਂਗ ਹੋ ਗਈਆਂ, ਰੂਲ ਰੈਗੂਲੇਸ਼ਨ ਤਾਂ ਇਹਨਾਂ ਦੇ ਰੋਡ ਤੇ ਵੀ ਉਹ ਵੀ ਨਹੀਂ ਚੱਲਦੇ, ਤਾਂ ਉੱਪਰ ਕਿਸ ਤਰ੍ਹਾਂ ਚੱਲਣਗੇ? ਉੱਪਰ ਹਾਰਨ ਲਾ ਲੈਣਗੇ ਜੀ, ਜਿਵੇਂ ਥੱਲੇ ਮਾਰੀ ਜਾਂਦੇ ਉੱਪਰ ਉੱਦਾਂ ਹੀ ਮਾਰਨਗੇ ਜੀ ਫਿਰ। ਹਾਂਜੀ ਹਾਂਜੀ ਬਿਲਕੁਲ, ਉਹ ਤਾਂ ਸੁਣ ਕੇ ਡਰ ਲੱਗਦਾ ਆ। ਤੇ ਅੱਗੇ ਆਪਾਂ ਪਲਾਸਟਿਕ ਦੇ ਚੌਲਾਂ ਦੀ ਗੱਲ ਕਰੀਏ ਕਿ ਸੋਸ਼ਲ ਮੀਡੀਆ ਤੇ ਬਹੁਤ ਵਾਰੀ ਦੇਖਿਆ ਆ ਕਿ ਜਿਹੜੇ ਪਲਾਸਟਿਕ ਦੇ ਚੌਲ ਆ ਰਹੇ ਆ ਜੀ ਕਿਸੇ ਦੇਸ਼ ਦੇ ਵਿੱਚੋਂ, ਤਾਂ ਹੁਣ ਭਾਰਤ ਦੇ ਵਿੱਚ ਵੀ ਇਸ ਦੀ ਚਰਚਾ। ਬਿਲਕੁਲ ਜੀ। ਪਹਿਲਾਂ ਤਾਂ ਕਿਉਂਕਿ ਇਸ ਤਰ੍ਹਾਂ ਹੈ ਸੋਸ਼ਲ ਮੀਡੀਆ ਦਾ, ਜਿਵੇਂ ਆਪਾਂ ਅਕਸਰ ਗੱਲ ਕਰਦੇ ਹਾਂ, ਫਾਇਦਾ ਵੀ ਬਹੁਤ ਹੈ, ਨੁਕਸਾਨ ਵੀ ਹੈ ਕਿਤੇ ਕਿਤੇ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਆਉਂਦੀ ਹਰ ਚੀਜ਼ ਜਿਹੜੀ ਹੈ ਜੀ ਉਹਦੇ ਉੱਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਜਾਂ ਬਹੁਤ ਤੁਸੀਂ ਇਹ ਕਹਿ ਲਓ ਕਿ ਕਾਲੇ ਲੋਕ ਬੜੇ ਬੈਠੇ ਹੋਏ ਆ ਜਿਹੜੇ ਬੜੀ ਤੇਜ਼ੀ ਦੇ ਨਾਲ ਕਿਸੇ ਚੀਜ਼ ਨੂੰ ਘੁਮਾ ਦੇਣਾ ਚਾਹੁੰਦੇ ਆ, ਉਹਦੇ ਕਰਕੇ ਜਿਹੜਾ ਜੀ ਗੈਰ ਵਿਸ਼ਵਾਸੀ ਕਈ ਵਾਰੀ ਹੋ ਜਾਂਦੀ ਹੈ। ਪਰ ਜਿਵੇਂ ਪਲਾਸਟਿਕ ਦੇ ਚੌਲਾਂ ਦੀ ਗੱਲ, ਅਸਲ ਦੇ ਵਿੱਚ ਇਹ ਤੁਰੀ ਫੋਰਨ ਤੋਂ ਹੀ ਆ ਜੀ, ਬਾਹਰਲੇ ਮੁਲਕਾਂ ਤੋਂ ਹੀ ਚੱਲੀ ਆ, ਜਿਹੜੇ ਇੱਥੋਂ ਜਿਹੜੇ ਜੀ ਉਹ ਭੇਜੇ ਜਾਂਦੇ ਨੇ ਚਾਈਨਾ ਤੋਂ ਜਾਂ ਭਾਰਤ ਤੋਂ, ਜਿਹੜੇ ਵਾਇਆ ਹੋ ਕੇ ਜਿਹੜੇ ਜੀ ਉਹ ਚੌਲ ਜਾਂਦੇ ਨੇ, ਉਹਦੀ ਗੱਲ ਜਿਹੜੀ ਉਹ ਚੱਲਦੀ ਆ। ਔਰ ਬੜੀਆਂ ਸਾਰੀਆਂ ਵੀਡੀਓਜ਼ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਕਿ ਕਿਵੇਂ ਪਲਾਸਟਿਕ ਜਿਹੜਾ ਜੀ ਉਹਦੇ ਤੋਂ ਚੌਲ ਬਣਾਏ ਜਾ ਰਹੇ ਨੇ। ਹੁਣ ਜਿਹੜੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਆ ਜੀ, ਉਹਨੇ ਵੀ ਕੁਝ ਚੀਜ਼ਾਂ ਜਿਹੜੀਆਂ ਜੀ ਜਾਰੀ ਕੀਤੀਆਂ ਨੇ ਲੋਕਾਂ ਦੇ ਵਾਸਤੇ ਕਿ ਪਲਾਸਟਿਕ ਦੇ ਜਿਹੜੇ ਚੌਲ ਨੇ ਇਹ ਕਿਵੇਂ ਫੜਿਆ ਜਾਵੇ ਕਿ ਇਹ ਪਲਾਸਟਿਕ ਦੇ ਨੇ। ਉਹਨਾਂ ਨੇ ਕੁਝ ਘਰੇਲੂ ਟੈਸਟਾਂ ਦੀ ਸੂਚੀ ਜਿਹੜੀ ਆ ਜੀ ਉਹ ਜਾਰੀ ਕਰਤੀ ਆ। ਜਦੋਂ ਹੁਣ ਇਹ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਸੂਚੀ ਜਾਰੀ ਕਰ ਰਹੀ ਆ ਤਾਂ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜੀ ਕਿ ਇਹ ਗੰਭੀਰ ਮਸਲਾ ਜਿਹੜਾ ਜੀ ਉਹ ਬਣਦਾ ਜਾ ਰਿਹਾ ਕਿ ਲੋਕ ਜਿਹੜੇ ਨੇ ਉਹ ਪਲਾਸਟਿਕ ਖਾ ਰਹੇ ਨੇ ਔਰ ਬਿਮਾਰੀਆਂ ਦਾ ਸ਼ਿਕਾਰ ਨਿਰਸੰਦੇਹ ਜਿਹੜਾ ਜੀ ਉਹ ਹੋਣਗੇ। ਅਸਲੀ ਤੇ ਪਲਾਸਟਿਕ ਦੇ ਚੌਲਾਂ ਨੂੰ ਫੜਿਆ ਕਿਵੇਂ ਜਾ ਸਕੇ, ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਜੀ ਉਹਦੇ ਜਿਹੜੇ FDA ਦੇ ਕਮਿਸ਼ਨਰ ਨੇ, ਉਹਨਾਂ ਨੇ ਇਹ ਦੱਸਿਆ ਜੀ ਕਿ 1 ਚਮਚਾ ਭਰ ਕੇ ਚੌਲਾਂ ਦਾ ਠੰਡੇ ਪਾਣੀ 'ਚ ਪਾ ਦਿਓ, ਅਸਲੀ ਚੌਲ ਜਿਹੜੇ ਆ ਡੁੱਬ ਜਾਣਗੇ, ਪਲਾਸਟਿਕ ਦੇ ਚੌਲ ਜਿਹੜੇ ਆ ਜੀ ਉਹ ਉੱਪਰ ਆ ਜਾਣਗੇ। ਦੂਜਾ ਨੁਕਤਾ ਹੈ ਜੀ ਕਿ ਜੇ ਚੌਲਾਂ ਨੂੰ ਉਬਾਲਿਆ ਜਾਵੇ ਤਾਂ ਪਲਾਸਟਿਕ ਦੇ ਚੌਲ ਹੋਣ ਤੇ ਭਾਂਡੇ ਦੇ ਉੱਤੇ ਇੱਕ ਸੰਘਣੀ ਪਰਤ ਜਿਹੜੀ ਹੈ ਜੀ ਉਹ ਬਣ ਜਾਊਗੀ, ਅਸਲੀ ਚੌਲਾਂ ਦੇ ਉੱਤੇ ਨਹੀਂ ਬਣਦੀ। ਤੀਸਰਾ ਹੈ ਜੀ ਕਿ ਪਲਾਸਟਿਕ ਦੇ ਚੌਲ ਜਿਹੜੇ ਆ ਗਰਮ ਤੇਲ ਦੇ ਵਿੱਚ ਪਾਉਣ ਤੇ ਥੋੜੇ ਜਿਹੇ ਟੈਸਟ ਕਰਨ ਦੇ ਵਾਸਤੇ ਟੈਸਟ ਕਰ ਲਓ ਕਿ ਇਹ ਪਿਘਲ ਜਾਣਗੇ ਜਾਂ ਆਪਸ ਦੇ ਵਿੱਚ ਜੁੜ ਜਾਣਗੇ ਜਾਂ ਭਾਂਡੇ ਦੇ ਥੱਲੇ ਦੇ ਨਾਲ ਜਿਹੜਾ ਜੀ ਉਹ ਜਾ ਜੁੜਨਗੇ। ਅੱਗ ਲਾ ਕੇ ਦੇਖਣ ਦੇ ਉੱਤੇ ਪਲਾਸਟਿਕ ਦੇ ਚੌਲ ਜਿਹੜੇ ਆ ਜੀ ਝੱਟ ਅੱਗ ਫੜ ਲੈਂਦੇ ਆ। ਔਰ ਇਹ 5ਵਾਂ ਟੈਸਟ ਇਹਦੇ ਵਾਸਤੇ ਇਹ ਦੱਸਿਆ ਗਿਆ ਜੀ ਕਿ ਜੇ ਉਬਲੇ ਹੋਏ ਚੌਲ 3 ਦਿਨ ਲਈ ਇੱਕ ਬੋਤਲ ਦੇ ਵਿੱਚ ਪਾ ਕੇ ਰੱਖੇ ਜਾਣ, ਅਸਲੀ ਚੌਲਾਂ ਨੂੰ ਉੱਲੀ ਲੱਗ ਜੂਗੀ ਪਰ ਨਕਲੀ ਚੌਲ ਜਿਹੜੇ ਨੇ ਜੀ ਉਹਨਾਂ ਨੂੰ ਕੁਝ ਨਹੀਂ ਹੋਊਗਾ। ਦੇਖੋ ਇਹ ਜਿਹੜੀਆਂ ਜਾਰੀ ਕੀਤੀਆਂ ਗਈਆਂ ਨੇ, ਕਿਸੇ ਨੇ ਅਜਮਾਉਣੀਆਂ ਜਾਂ ਨਹੀਂ ਅਜਮਾਉਣੀਆਂ ਚਾਹੀਦੀਆਂ ਜ਼ਰੂਰ ਨੇ, ਕਿਉਂਕਿ ਮੁਸ਼ਕਿਲ ਇਹ ਹੈ ਰੋਜ਼ ਕੋਈ ਨਾ ਕੋਈ ਜਿਹੜਾ ਜੀ ਨਵੀਂ ਚੀਜ਼ ਜਿਹੜਾ ਇਹ ਵਪਾਰੀ ਨੇ ਜੀ ਉਹ ਪੈਦਾ ਕਰ ਦਿੰਦੇ ਨੇ ਆਪਣੇ ਪੈਸੇ ਬਚਾਉਣ ਦੀ ਜਿਹੜਾ ਜੀ ਉਹ ਖਾਤਰ। ਇੱਥੇ ਇਹ ਹੈ ਜੀ ਕਿ ਕਈ ਵਾਰੀ ਤੁਸੀਂ ਖਰਬੂਜੇ ਹਦਵਾਣੇ ਲੈ ਕੇ ਆਓ, ਆਉਂਦਿਆਂ ਨੂੰ ਸਾਹਮਣੇ ਕੋਈ ਜਿਹੜੀ ਸੋਸ਼ਲ ਮੀਡੀਆ ਤੇ ਰਿਪੋਰਟ ਲੱਗੀ ਹੁੰਦੀ ਵੀ ਇਹਦੇ 'ਚ ਵੀ ਟੀਕਾ ਲਾਇਆ ਜਾ ਰਿਹਾ, ਇਹਦੇ 'ਚ ਵੀ ਟੀਕਾ ਲਾਇਆ ਜਾ ਰਿਹਾ, ਇਹਨੂੰ ਏਦਾਂ ਪਕਾਇਆ ਜਾ ਰਿਹਾ। ਇੱਕ ਅੰਬਾਂ ਦਾ ਦਿਖਾ ਰਹੇ ਸੀਗੇ ਕਿ 5 ਮਿੰਟ ਦੇ ਵਿੱਚ ਜਿਹੜਾ ਜੀ ਉਹ ਅੰਬ ਇੱਕ ਖਾਸ ਕਿਸਮ ਦੀ ਜਿਹੜਾ ਸਪਰੇਅ ਆ ਉਹਦੇ ਨਾਲ ਉਹ ਪਕਾ ਲੈਂਦੇ ਨੇ 5 ਮਿੰਟਾਂ 'ਚ। ਅੱਗੇ ਤਾਂ 5-5 ਦਿਨ ਪੈਲ ਪਾ ਕੇ ਜਿਹੜਾ ਜੀ ਉਹ ਅੰਬ ਪਕਾਉਂਦੇ ਹੁੰਦੇ ਸੀਗੇ। ਸੋ ਥੋੜ੍ਹੀ ਜਿਹੀ ਕੇਅਰਫੁਲ ਤਾਂ ਜਿਹੜਾ ਜੀ ਉਹ ਰਹਿਣਾ ਚਾਹੀਦਾ ਹੀ ਆ। ਇਹ ਜਿਹੜੇ ਨੁਕਤੇ ਨੇ ਇਹ ਅਜਮਾਏ ਜਾ ਸਕਦੇ ਨੇ ਜੇ ਕਿਸੇ ਨੂੰ ਸ਼ੱਕ ਸ਼ੁਬਾ ਹੈ ਕਿ ਉਹ ਪਲਾਸਟਿਕ ਦੇ ਚੌਲ ਤਾਂ ਨਹੀਂ ਖਾ ਰਿਹਾ। ਬਿਲਕੁਲ ਜੀ, ਇਹੋ ਜਿਹੀਆਂ ਹਾਨੀਕਾਰਕ ਚੀਜ਼ਾਂ ਤੋਂ ਬਚਣ ਲਈ ਆ ਜਿਹੜੇ ਤੁਸੀਂ ਤਰੀਕੇ ਦੱਸਿਆ ਵਰਤ ਲੈਣੇ ਚਾਹੀਦੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ। ਜੋ ਹੈਡਲਾਈਨਸ ਹੁੰਦੀਆਂ ਨੇ ਉਹਨਾਂ ਦੇ ਪਿੱਛੇ ਕੀ ਹੁੰਦਾ ਆ ਉਹਨਾਂ ਦੇ ਆਪਾਂ ਖਬਰ ਸਾਰ ਲੈਂਦੇ ਹਾਂ ਜੀ। ਤੇ ਹੁਣ ਇਸੇ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਆ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।